ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਫਰਵਰੀ ਅਤੇ ਦਿਨ ਸੋਮਵਾਰ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਮੈਂ ਫਰੈਜ਼ਨੋ ਸਟੂਡੀਓ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂ ਰਾਜਕਰਮਵੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਉਹ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ, ਜਿਹੜਾ ਜੀ ਸਵੇਰ ਨੂੰ ਅਤੇ ਸ਼ਾਮ ਨੂੰ ਜਿਹੜਾ ਇਹ ਬੁਲੇਟਿਨ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਜਿਹੜਾ ਅਜੇ ਵੀ ਵਕਤ ਚੱਲ ਰਿਹਾ ਹੈਗਾ, ਤੁਸੀਂ ਜੇ ਉਹ ਕਰਵਾਉਣਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਵਾਲੇ ਫਰੈਜ਼ਨੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਰੀਅਲ ਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਸ ਦੇ ਲਈ, ਰੀਫਾਈਨੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਮੋਹਨ ਚੀਮਾ ਹੁਣਾਂ ਨੂੰ 559-825-5555। ਅਤੇ ਨਾਲ ਹੀ ਟੇੜਕੀਆਣਾ ਲਾ ਫਰਮ, ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਹੋਵੇ ਤਾਂ ਅੱਜ ਹੀ ਅਟਰਨੀ ਜੇ ਟੇੜਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਕੁਛ ਕੁ ਜਿਹੜੀਆਂ ਅਪਡੇਟ ਆਪਣੇ ਮੁਲਕ ਦੇ ਵਿੱਚ ਹੋਈਆਂ ਬੇ ਏਰੀਏ 'ਚ, ਖਾਸ ਕਰਕੇ ਜਾਂ ਕੈਲੀਫੋਰਨੀਆ ਦੇ ਵਿੱਚ ਕਿਸਾਨਾਂ ਦੇ ਸੰਬੰਧ ਦੇ ਵਿੱਚ ਬੇਕਰਸਫੀਲਡ ਦੇ ਵਿੱਚ ਇੱਕ ਜਿਹੜਾ ਐਤਵਾਰ ਨੂੰ ਪ੍ਰੋਟੈਸਟ ਹੋਇਆ ਸੀ। ਲੱਖਾ ਸਿਧਾਣਾ ਅਤੇ ਦੀਪ ਸਿੱਧੂ ਉਹਨਾਂ ਦੇ ਹੱਕ ਦੇ ਵਿੱਚ ਅਤੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜਿੰਨੇ ਵੀ ਨੌਜਵਾਨ ਉੱਥੇ ਅਰੈਸਟ ਕੀਤੇ ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਛੁਡਾਉਣਾ ਹੈਗਾ ਆ। ਇਸ ਤੋਂ ਬਿਨਾਂ ਟਰੇਸੀ ਦੇ ਵਿੱਚ ਸ਼ਨੀਚਰਵਾਰ ਨੂੰ ਸਿੱਖ ਮਹਾਪੰਚਾਇਤ ਹੋਈ ਸੀ ਅਤੇ ਉੱਥੇ ਵੀ ਜਿਹੜਾ ਆ ਕਿਸ ਤਰ੍ਹਾਂ ਜਿਹੜੇ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਆ, ਜਿਸ 'ਚ ਆਪਣੀਆਂ ਬੱਚੀਆਂ ਵੀ ਹੈਗੀਆਂ ਆ, ਨੌਦੀਪ ਕੌਰ ਵਰਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਛੁਡਾਉਣਾ ਆ, ਕਿਸ ਤਰ੍ਹਾਂ ਵਕੀਲਾਂ ਨਾਲ ਗੱਲਬਾਤ ਕਰਨੀ ਆ, ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਸੀ। ਟਰੇਸੀ 'ਚ ਕਾਫੀ ਵੱਡੀ ਜਿਹੜੀ ਸੰਗਤ ਪਹੁੰਚੀ ਹੋਈ ਸੀ, ਕਾਰਾਂ ਬਹੁਤ ਸੀ, ਪਰ ਇੱਕ ਜ਼ਰੂਰ ਸੀ ਵੀ ਉੱਥੇ ਆਪਾਂ ਨੂੰ ਜਿੱਦਾਂ ਆਦਤ ਹੁੰਦੀ, ਕੋਈ ਪਕੌੜਿਆਂ ਦੁਆਲੇ ਹੋ ਜਾਂਦਾ, ਕੋਈ ਲੰਗਰ ਦੁਆਲੇ ਹੋ ਜਾਂਦਾ, ਸਾਹਮਣੇ ਫਿਰ ਜਿਹੜੇ ਆ ਉਹ ਸੰਗਤ 'ਚ ਘੱਟ ਲੋਕ ਬੈਠੇ ਸੀ। ਕੀ ਹੁੰਦਾ ਵੀ ਜਿਹੜੇ ਵਿਰੋਧ ਵਾਲੇ ਹੁੰਦੇ ਆ, ਜਿੱਥੇ ਖਾਲੀ ਚੇਅਰਾਂ ਹੁੰਦੀਆਂ ਉਹਦੀਆਂ ਫੋਟੋਆਂ ਖਿੱਚ ਕੇ ਪਾ ਦਿੰਦੀਆਂ ਵੀ ਦੇਖੋ ਜੀ ਇੱਥੇ ਤਾਂ ਕੋਈ ਵੀ ਨਹੀਂ ਆਇਆ ਜਾਂ ਬਹੁਤ ਘੱਟ ਲੋਕ ਆਏ ਆ। ਸੋ ਇਹ ਜ਼ਰੂਰ ਜਿੰਨੇ ਵੀ ਪ੍ਰਬੰਧਕ ਆ, ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਪ੍ਰਬੰਧਕ ਇਹ ਪ੍ਰਬੰਧ ਕਰ ਰਹੇ ਉਹਨਾਂ ਦਾ ਕਿੰਨਾ ਖਰਚਾ ਆ ਰਿਹਾ ਉੱਥੇ। ਸਾਰਾ ਕੁਛ ਸਟੇਜ ਦਾ, ਜਿੰਨੇ ਪੋਸਟਰ ਬਣਾਏ ਆ, ਸਪੀਕਰ ਸਿਸਟਮ ਆ, ਹੋਰ ਉਹ ਕਿੰਨਾ ਜ਼ਿਆਦਾ ਜਿਹੜਾ ਆਪਣਾ ਟਾਈਮ ਕਿੰਨਾ ਲਾਉਂਦੇ ਆ। ਸੋ ਜੇ ਅੱਗੇ ਨੂੰ ਕਿਤੇ ਵੀ ਕੋਈ ਆਪਣੀ ਪੰਜਾਬੀਆਂ ਦਾ ਇਹ ਨੈਗੇਟਿਵ ਪੁਆਇੰਟ ਆ, ਕਿਤੇ ਵੀ ਕੋਈ ਮੀਟਿੰਗ ਹੁੰਦੀ ਆ, ਕੁਛ ਹੁੰਦੀ ਆ, ਜੇ ਕਿਤੇ ਖਾਣੇ ਪਾਣੀ ਦਾ ਪ੍ਰੋਗਰਾਮ 1 ਘੰਟਾ ਜਿੱਦਾਂ ਰੱਖੋ ਜਾਂ 1.5 ਘੰਟਾ, ਉਹ ਤੋਂ ਬਾਅਦ 'ਚ ਛਕ ਲਓ, ਹੈ ਨਾ, ਉੱਥੇ ਲਾਈਨਾਂ ਬਣਾ ਲਓ ਜਾਂ ਕੁਛ ਜ਼ਿਆਦਾ ਸੇਵਾਦਾਰ ਹੋ ਜਾਣ। ਸੋ ਉਹਦੇ ਨਾਲ ਜਿਹੜਾ ਆ ਵਧੀਆ ਹੁੰਦਾ, ਕਿਉਂਕਿ ਉੱਥੇ ਪਾਰਕ ਤਾਂ ਲੱਭ ਨਹੀਂ ਰਹੀ ਸੀ ਇੰਨੀ ਜ਼ਿਆਦਾ, ਜਿਹੜੀ ਹਾਲਾਂਕਿ ਉਹ ਜਗ੍ਹਾ ਬਹੁਤ ਵੱਡੀ ਹੈਗੀ ਆ, ਗੁਰੂ ਘਰ ਦੀ 80 ਏਕੜ ਦੇ ਕਰੀਬ ਜਗ੍ਹਾ ਆ, ਅਤੇ ਕਿਉਂਕਿ ਮੈਂ ਖੁਦ ਗਿਆ, ਮੈਨੂੰ ਪਤਾ ਉੱਥੇ। ਸੋ ਇਸ ਕਰਕੇ ਇਹ ਜ਼ਰੂਰ ਧਿਆਨ 'ਚ ਰੱਖਣ ਯੋਗ ਗੱਲ ਹੈਗੀ ਆ। ਉਸ ਤੋਂ ਬਾਅਦ ਬੇ ਏਰੀਏ ਦੇ ਵਿੱਚ ਇੱਕ ਡਾਕਟਰ ਰਮੇਸ਼ ਜਾਪੜਾ ਹੈਗੇ ਆ, ਬਹੁਤ ਪੁਰਾਣੇ ਡਾਕਟਰ ਆ। ਉਹਨਾਂ ਨੇ ਕੀ ਕੀਤਾ ਵੀ ਇੱਕ ਜਿਹੜਾ ਆ ਆਪਣਾ ਪੈਂਪਲੇਟ ਛੱਡਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਬੇ ਏਰੀਏ ਦੇ ਵਿੱਚ ਜਿਹੜੀ ਆ ਰੈਲੀ ਕਰ ਰਹੇ ਹਾਂ ਮੋਦੀ ਸਰਕਾਰ ਦੇ ਹੱਕ ਦੇ ਵਿੱਚ, ਸਪੋਰਟਿੰਗ ਦਾ ਫਾਰਮ ਬਿਲਸ। ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਵੀ ਫਾਰਮਰਸ ਹੈਗੇ ਆ ਉਹਨਾਂ ਨੂੰ ਟੈਰਰਿਸਟ ਤੱਕ ਵੀ ਲਿਖਿਆ। ਕੀ ਹੋਇਆ ਉਹ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਪ੍ਰੋਟੈਸਟ ਵਾਲੀ ਜਗ੍ਹਾ ਚੱਲ ਗਿਆ, ਅਤੇ ਉੱਥੇ ਸਿਰਫ 2 ਕਾਰਾਂ ਹੀ ਉਹਨਾਂ ਦੀਆਂ ਆਈਆਂ, ਕੋਈ ਆਇਆ ਨਹੀਂ, ਉਹਨਾਂ ਨੇ ਕੈਂਸਲ ਕਰਤੀ। ਉਹ ਤੋਂ ਬਾਅਦ ਫਿਰ ਡਾਕਟਰ ਜਾਪੜਾ ਜਿਹੜਾ ਉੱਥੇ ਫਰੀਮੌਂਟ 'ਚ ਰਹਿੰਦਾ ਆ,
ਉਹਦੇ ਘਰ ਦੇ ਅੱਗੇ ਜਾ ਕੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤਾ। ਸੋ ਇਹ ਬੜਾ ਰਾਜ ਕਰਮਵੀਰ ਸਿੰਘ ਜੀ ਅਨਫੋਰਚੂਨੇਟ ਪਾਰਟ ਆ ਵੀ ਇਹ ਡਾਕਟਰ 35-40 ਸਾਲਾਂ ਤੋਂ ਡਾਕਟਰ ਆ ਫਰੀਮਾਉਂਟ ਦੇ ਵਿੱਚ, ਮੈਜੋਰਟੀ 'ਚ ਉਹਦੇ ਪੰਜਾਬੀ ਕਸਟਮਰ ਆ ਤੇ ਖੁਦ ਵੀ ਪੰਜਾਬੀ ਹੈਗਾ ਆ, ਪਰ ਇਹ ਸਮਝ ਨਹੀਂ ਆਈ ਵੀ ਹੁਣ ਕਿਉਂ ਜਿਹੜਾ ਆ ਅੱਤਵਾਦੀ ਸ਼ਬਦ ਜਿਹੜੇ ਆ ਕਿਸਾਨ ਉੱਥੇ ਮੋਰਚੇ ਤੇ ਬੈਠੇ ਜਿਨ੍ਹਾਂ ਦੇ 250 ਤੋਂ ਵੱਧ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਵਰਤਿਆ। ਸੋ ਇਹ ਜ਼ਰੂਰ ਉਹ ਤੋਂ ਬਾਅਦ ਹੁਣ ਕਮਿਊਨਿਟੀ ਗੁੱਸੇ 'ਚ ਬਹੁਤ ਆ। ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਜਿਹੜੇ ਮੈਡੀਕਲ ਬੋਰਡ ਆ ਉਹਨੂੰ ਰਿਪੋਰਟ ਕਰਨਾ ਚਾਹੀਦਾ ਵੀ ਜਿਹੜਾ ਤੁਹਾਡਾ ਹਾਲ ਤੁਸੀਂ ਲਾਇਸੈਂਸ ਦਿੱਤਾ ਇਸ ਡਾਕਟਰ ਨੂੰ, ਇਹ ਕਿੰਨੀ ਹੇਟ ਆ ਤੇ ਕਿੱਦਾਂ ਦੇ ਇਹ ਸ਼ਬਦ ਵਰਤਦਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਕੈਨੇਡਾ 'ਚ ਵੀ ਇੱਦਾਂ ਹੀ ਹੋਇਆ ਸੀ। ਇੱਕ ਇਮੀਗ੍ਰੇਸ਼ਨ ਕੰਸਲਟਿੰਗ ਦਾ ਬਿਜ਼ਨਸ ਵਾਲੇ ਜਿਹੜੇ ਸੀ ਉਹਨਾਂ ਨੇ ਮੋਦੀ ਦੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ ਸੀ। ਉਹ ਤੋਂ ਬਾਅਦ ਜਦੋਂ ਉਹਨਾਂ ਦੇ ਯੈਲਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਗੂਗਲ ਤੇ ਰਿਵਿਊ ਆਪਣੇ ਲੋਕਾਂ ਨੇ ਪਾਏ ਤੇ ਫਿਰ ਉਹ ਰੋਂਦੇ ਸੀ ਵੀ ਸਾਡਾ ਬਿਜ਼ਨਸ ਜਿਹੜਾ ਉਹ ਹੁਣ ਬੰਦ ਹੋਣ ਜਾ ਰਿਹਾ, ਵੀ ਧੱਕਾ ਹੋ ਰਿਹਾ। ਸੋ ਜ਼ਰੂਰ ਇੱਦਾਂ ਦੇ ਜਿਹੜੇ ਇਹਨਾਂ ਦੇ ਨਾਲ ਭਾਈਬੰਦ ਹੈਗੇ ਆ, ਕਿਉਂਕਿ ਕੋਈ ਇੱਥੇ ਹਿੰਦੂ ਸਿੱਖ ਦਾ ਮਸਲਾ ਨਹੀਂ ਹੈ। ਸੋ ਇਹ ਉਹਨਾਂ ਨੂੰ ਜਿਹੜੀ ਆ ਇਹ ਡਾਕਟਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਭਾਈ ਤੂੰ ਇੱਦਾਂ ਦੀ ਜਿਹੜੀ ਹੇਟ ਆ ਉਹ ਨਾ ਫੈਲਾਇਆ ਕਰ। ਵੈਸੇ ਤਾਂ 84 ਤੋਂ ਬਾਅਦ ਕਈ ਇੱਦਾਂ ਦੇ ਕੰਮ ਇਹ ਕਰਦੇ ਰਹਿੰਦਾ ਆ ਜੀ। ਜੀ ਬਿਲਕੁਲ, ਇਹ ਬਹੁਤ ਮੰਦਭਾਗੀ ਜਿਹੜੀ ਗੱਲ ਆ ਜੋ ਉਸਨੇ ਇਹ ਕੀਤਾ ਹੈ। ਅਤੇ ਆਈ ਥਿੰਕ ਅਜਿਹੇ ਲੋਕਾਂ ਨੂੰ ਕੀ ਕਹਿੰਦੇ ਹੁੰਦੇ ਸਟੋਪ ਇਨ ਦਾ ਟਰੈਕਸ, ਇੱਥੇ ਇੱਕ ਵਰਤਿਆ ਜਾਂਦਾ ਹੈ ਸ਼ਬਦ ਵੀ ਇਹ ਚੀਜ਼ਾਂ ਜਿਹੜੀਆਂ ਇਸ ਤੋਂ ਪਹਿਲਾਂ ਵੀ ਉਹ ਗਤੀ ਫੜਨ, ਤੇਜ਼ ਹੋਣ, ਵੀ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਰੋਕ ਲੈਣਾ ਚਾਹੀਦਾ। ਸੋ ਅਜਿਹੇ ਲੋਕਾਂ ਨੂੰ ਜਿਹੜਾ ਉਹ ਸਵਾਲ ਕਰਨਾ ਹੀ ਜਿਹੜਾ ਉਹ ਪੈਣਾ ਆ ਵੀ ਭਾਈ ਇਹ ਤੂੰ ਕਿਹੜੇ ਲਿਹਾਜ਼ ਦੇ ਨਾਲ, ਕਿਹੜੇ ਤੇਰੇ ਤੋਂ ਤੱਥ ਆ ਜਿਹੜਾ ਤੂੰ ਅੱਤਵਾਦੀ ਜਿਹੜਾ ਇਹਨਾਂ ਨੂੰ ਆਖੀ ਜਾਂਦਾ ਆ। ਸੈਪਰੇਟ ਸਟੇਟ ਵਾਲੇ ਜਿਹੜੇ ਆ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਆਖੀ ਜਾਂਦਾ ਆ। ਆੜਤੀਏ ਕਹਿੰਦੇ ਵੀ ਉਹੀ ਸਿਰਫ ਪ੍ਰੋਟੈਸਟ ਕਰਦੇ, ਕਿਸਾਨ ਪ੍ਰੋਟੈਸਟ ਨਹੀਂ ਜਿਹੜਾ ਇਹ ਕਰ ਰਿਹਾ। ਆਪ ਇਹਨੇ ਭਾਵੇਂ ਘਰੇ ਕਦੀ ਧਨੀਆ ਵੀ ਨਾ ਲਾਇਆ ਹੋਵੇ ਅਤੇ ਇਹ ਹੁਣ ਕਿਸਾਨਾਂ ਨੂੰ ਦੱਸ ਰਿਹਾ ਆ ਵੀ ਇੱਦਾਂ ਜਿਹੜੀਆਂ ਚੀਜ਼ਾਂ ਆ ਉਹ ਨਾ ਕਰੋ। ਉਸ ਦੇ ਹੱਕ ਦੇ ਵਿੱਚ ਜਿਹੜੀ ਉਹਨਾਂ ਨੇ ਰੈਲੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਇੱਥੋਂ ਇਹ ਵੀ ਹਰਜੋਤ ਸਿੰਘ ਜੀ ਪਰਦਾਫਾਸ਼ ਹੁੰਦਾ ਆ ਵੀ ਉਸ ਮੁਲਕ ਦੇ ਜਿਹੜੇ ਕਈ ਲੋਕ ਜਿਹੜੇ ਇੱਥੇ ਆਏ ਵੀ ਨੇ ਉਹ ਆਪਣੀ ਸਹੂਲਤ ਲਈ ਤਾਂ ਚੰਗੇ ਮੁਲਕ ਦੇ ਵਿੱਚ ਆ ਗਏ, ਉੱਥੋਂ ਸਾਰਾ ਕੁਛ ਛੱਡਾ ਕੇ ਵੀ ਇੱਥੇ ਵਧੀਆ ਡਾਲਰ ਕਮਾਵਾਂਗੇ, ਸਾਰਾ ਕੁਛ ਜਿਹੜਾ ਉਹ ਕਰਾਂਗੇ। ਪਰ ਜਿਹੜੇ ਵਿਚਾਰੇ ਉੱਥੇ ਰੋਜੀ ਰੋਟੀ ਦੇ ਲਈ ਅਤੇ ਉਹ ਸਾਰਾ ਕੁਛ ਕਰਨ ਦੇ ਲਈ ਲੜਾਈ ਲੜ ਰਹੇ ਆ, ਉਹਨਾਂ ਨੂੰ ਦੇਖੋ ਇਹ ਕੇਸ ਲਿਹਾਜ਼ ਦੇ ਨਾਲ ਜਿਹੜਾ ਉਹ ਦੇਖਦੇ ਆ, ਕਿੰਨੀਆਂ ਭੈੜੀ ਨਜ਼ਰ ਦੇ ਨਾਲ ਜਿਹੜਾ ਉਹ ਦੇਖ ਰਹੇ ਹੈਗੇ ਆ। ਤੇ ਮੈਂ ਦੇਖਦਾ ਸੀ ਵੀ ਬਹੁਤ ਕਮੈਂਟ ਥੱਲੇ ਪਾ ਰਿਹਾ, ਦੇਖੋ ਜੀ ਇਹ ਉਹਦਾ ਵਿਰੋਧ ਹੋ ਰਿਹਾ ਕਿਉਂਕਿ ਉਲਟਾ ਪ੍ਰੋਟੈਸਟ ਕਰਨ ਦਾ ਹੱਕ ਆ, ਠੀਕ ਆ, ਤੁਸੀਂ ਇੰਡੀਆ ਗੌਰਮੈਂਟ ਦੇ ਹੱਕ 'ਚ ਕਰੋ ਪ੍ਰੋਟੈਸਟ, ਪਰ ਤੁਸੀਂ ਕਿਸੇ ਨੂੰ ਅੱਤਵਾਦੀ ਤਾਂ ਨਾ ਕਹੋ ਨਾ ਵੀ ਜਿਹੜੇ ਉੱਥੇ ਪ੍ਰੋਟੈਸਟਰ ਹੈਗੇ ਆ, ਜਿਹੜੇ ਕਿਸਾਨ ਬੈਠੇ ਆ ਵੀ ਉਹ ਅੱਤਵਾਦੀ ਆ, ਵਿਰੋਧੀ ਪਾਰਟੀਆਂ ਦੇ ਆ, ਪਤਾ ਨਹੀਂ ਕੀ ਲਿਖਿਆ ਸੀਗਾ। ਤੇ ਹੁਣ ਉਹ ਮੈਂ ਦੇਖਿਆ ਵੀ ਫੇਸਬੁੱਕ ਤੇ ਉਹ ਸ਼ਬਦ ਤਾਂ ਰਿਮੂਵ ਕਰ ਦਿੱਤੇ ਆ, ਪਰ ਏਰੀਏ ਦੇ ਵਿੱਚ ਜਿਹੜੀਆਂ ਆਪਣੀ ਪੰਜਾਬੀ ਕਮਿਊਨਿਟੀ ਆ ਉਹ ਬਹੁਤ ਗੁੱਸੇ 'ਚ ਆ, ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਹਿੰਦੂ ਕਮਿਊਨਿਟੀ ਦੇ ਮੈਂਬਰਸ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਸੋ ਉਹਨਾਂ ਨੇ ਡਟ ਕੇ ਜਿਹੜਾ ਕਿਸਾਨਾਂ ਦੇ ਈਵਨ ਰਾਜ ਭਨੋਟ ਇੱਥੇ ਮੰਦਿਰ ਦੇ ਪ੍ਰਧਾਨ ਬਹੁਤ ਲੰਮੇ ਸਮੇਂ ਤੋਂ ਰਹੇ ਆ, ਉਹ ਡਟ ਕੇ ਕਿਸਾਨਾਂ ਦੇ ਹੱਕ 'ਚ ਆਏ ਆ ਵੀ ਨਹੀਂ ਜਿਹੜੇ ਕਿਸਾਨ ਆ ਇਹਨਾਂ ਦਾ ਹੱਕ ਆ, ਇਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਇਹ ਡਾਕਟਰ ਸਾਹਿਬ ਨੂੰ ਪਤਾ ਨਹੀਂ ਕੀ ਮਰੀਜ਼ ਬਿਮਾਰੀ ਹੈਗੀ ਆ ਜਿਹੜੇ ਇੰਨੀ ਜ਼ਿਆਦਾ ਜਿਹੜੀ ਜ਼ਹਿਰ ਆ ਉਹਨਾਂ ਨੇ ਕਿਸਾਨਾਂ ਦੇ ਉਲਟ ਵਰਤੀ ਹੈਗੀ ਆ। ਜੀ ਬਿਲਕੁਲ, ਇਹ ਉਹੀ ਗੱਲ ਜਿਹੜੀ ਆਪਾਂ ਕਿਤੇ ਨਾ ਕਿਤੇ ਦੇਖ ਰਹੇ ਹਾਂ ਵੀ ਝੂਠ ਜਦੋਂ ਕੋਈ ਜਾਣਾ ਬੋਲਣ ਲੱਗ ਜਾਂਦਾ ਆ। ਹੁਣ ਉੱਥੋਂ ਦੀ ਸਰਕਾਰ ਝੂਠ ਬੋਲ ਰਹੀ ਆ ਵੀ ਨਹੀਂ ਇਹ ਸਾਰਾ ਕੁਛ ਠੀਕ ਆ, ਸਾਰਾ ਕੁਛ ਠੀਕ ਆ। ਜਿੱਦਾਂ ਆਪਾਂ ਇੱਥੇ ਦੇਖਿਆ ਸੀਗਾ ਵੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਟਰੰਪ ਕੈਂਪੇਨ ਝੂਠ ਬੋਲਦਾ ਰਿਹਾ ਕਿੰਨੇ ਮਹੀਨੇ ਵੀ ਝੂਠ ਹੀ ਝੂਠ ਆ ਜੀ, ਨਹੀਂ ਜੀ ਜਿੱਤੇ ਨਹੀਂ, ਉਹ ਜਿੱਤੇ, ਅਸੀਂ ਜਿੱਤੇ ਆ, ਉਹ ਹਾਰ ਗਏ ਆ, ਸਾਡੇ ਨਾਲ ਇਹ ਕੀਤਾ ਉਹ ਕੀਤਾ। ਸੋ ਉੱਦਾਂ ਹੀ ਝੂਠ ਬੋਲਦੇ ਇੱਥੇ ਵੀ ਕੋਈ ਇੱਦਾਂ ਦੀ ਪੁੱਠੀ ਚੀਜ਼ ਜਿਹੜੀ ਉਹ ਨਾ ਕਰਵਾ ਲੈਣ। ਅਤੇ ਜਿੱਦਾਂ ਆਪਾਂ ਦੇਖਿਆ ਵੀ 6 ਜਨਵਰੀ ਦਾ ਬਾਅਦ ਦੇ ਵਿੱਚ ਇੱਥੇ ਕਾਂਡ ਹੋਇਆ ਸੀਗਾ। ਸੋ ਯੂ ਨੈਵਰ ਨੋ, ਇਹ ਜਦੋਂ ਲਗਾਤਾਰ ਜ਼ਿਆਦਾ ਚਿਰ ਝੂਠ ਬੋਲਦੇ ਰਹੋ ਵੀ ਇਹ ਚੰਗੇ ਆ ਜੀ, ਫਾਰਮ ਬਿੱਲ ਚੰਗੇ ਆ ਕਿਉਂਕਿ ਉਹਨਾਂ ਨੇ ਤਾਂ ਪ੍ਰੋਪਾਗੈਂਡਾ ਆਪਣਾ ਜਿਹੜਾ ਉਹ ਕਰਨਾ ਹੀ ਕਰਨਾ ਆ ਆਪਣੀ ਜਿਹੜੀ ਆ ਉਹ ਨੱਕ ਬਚਾਉਣ ਦੇ ਲਈ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ। ਸੋ ਇਹ ਸਿਚੁਏਸ਼ਨ ਬੈਡ। ਆਪਾਂ ਦੇਖਿਆ ਸੀਗਾ ਵੀ ਜਦੋਂ US ਦੇ ਕੈਪੀਟਲ ਦੇ ਵਿੱਚ ਸਟੋਰਮ ਕੀਤਾ ਸੀ, ਇੱਦਾਂ ਦੇ ਹੀ ਕੁਛ ਬੰਦੇ ਉੱਥੇ ਭਾਰਤ ਦਾ ਝੰਡਾ ਲੈ ਕੇ ਵੀ ਪਹੁੰਚੇ ਸੀਗੇ। ਸੋ ਉੱਦਾਂ ਦੀ ਸੋਚ ਵਾਲੇ ਜਿਹੜੇ ਕਿਤੇ ਨਾ ਕਿਤੇ ਉੱਥੇ ਲੋਕ ਜਿਹੜੇ ਉਹ ਹੈਗੇ ਨੇ। ਸੋ ਇਹਨਾਂ ਤੋਂ ਬਚ ਕੇ ਅਤੇ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਆ ਉਹ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਆ ਵੀ ਕਿਹੜੇ ਆਧਾਰ ਦੇ ਉੱਤੇ ਤੁਸੀਂ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ, ਵੀ ਲੱਖਾਂ ਹੀ ਕਰੋੜਾਂ ਹੀ ਲੋਕ ਜਿਹੜੇ ਇਸ ਦਾ ਵਿਰੋਧ ਕਰ ਰਹੇ ਉਹਨਾਂ ਨੂੰ ਤੁਸੀਂ ਮੂਰਖ ਕਹਿ ਰਹੇ ਹੋ ਵੀ ਤੁਸੀਂ ਇਕੱਲੇ ਜਿਹੜੇ ਉਹ ਸਿਆਣੇ ਰਹਿ ਗਏ ਆ। ਤੁਸੀਂ ਆਪਣੀ ਕੋਡਿੰਗ ਕਰਦੇ ਆ, ਕੋਡਿੰਗ ਕਰੀ ਚੱਲੋ ਭਾਈ, ਜਿਨ੍ਹਾਂ ਦਾ ਕੰਮ ਆ ਖੇਤੀਬਾੜੀ ਕਰਨਾ ਉਹਨਾਂ ਨੂੰ ਖੇਤੀਬਾੜੀ ਕਰਨ ਦਿਓ, ਉਹਨਾਂ ਨੂੰ ਪਤਾ ਵੀ ਕੀ ਚੰਗਾ ਕੀ ਮਾੜਾ। ਹੁਣ ਜਦੋਂ ਹਰਜੋਤ ਸਿੰਘ ਜੀ ਇੱਥੇ ਜਦੋਂ H4B ਵੀਜ਼ੇ ਦੇ ਲਈ
ਵਰਕ ਪਰਮਿਟ ਨੂੰ ਰੋਕ ਲਾਉਂਦੇ ਸੀ, ਕਹਿੰਦੇ ਸੀ ਜੀ ਧੱਕਾ ਹੋ ਰਿਹਾ, ਸਾਡੇ ਨਾਲ ਮਾੜਾ ਕਰ ਰਹੇ ਆ। ਉਦੋਂ ਇਹ ਵੀ ਪ੍ਰੋਟੈਸਟ ਕਰਦੇ ਸੀਗੇ, ਚਾਹੇ ਕਮੈਂਟ ਦੇ ਵਿੱਚ ਕਰਕੇ ਕਰਦੇ ਸੀ, ਚਾਹੇ ਬਿਆਨਾਂ ਦੇ ਵਿੱਚ ਆਉਂਦਾ ਸੀਗਾ। ਕੋਈ ਕਿਸੇ ਨੇ ਇਹਨਾਂ ਨੂੰ ਅੱਤਵਾਦੀ ਤਾਂ ਨਹੀਂ ਆਖਿਆ ਉਦੋਂ ਵੀ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ ਵੀ ਇਹ ਹੈ ਉਹ ਹੈ। ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਦਾ ਹੱਕ ਆ ਉਸ ਨੂੰ ਵਰਤੋ, ਪਰ ਇਹ ਆ ਵੀ ਦੂਜੇ ਨੂੰ ਤੁਸੀਂ ਇੱਦਾਂ ਜ਼ਿਆਦਾ ਵੀ ਗਿਰਾਵੋ ਨਾ, ਇੰਨਾ ਜ਼ਿਆਦਾ ਵੀ ਉਹਨੂੰ ਭੰਡੋ ਨਾ ਵੀ ਲੋਕ ਜਿਹੜਾ ਉਸ ਚੀਜ਼ ਦੇ ਉੱਤੇ ਬਾਅਦ ਦੇ ਵਿੱਚ ਗੁੱਸਾ ਜਿਹੜਾ ਉਹ ਜ਼ਿਆਦਾ ਕਰਨ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਬਾਕੀ ਓਵਰਆਲ ਕਾਫੀ ਪ੍ਰੋਗਰਾਮ ਜਿਹੜੇ ਉਹ ਹੋ ਰਹੇ ਆ, ਅਤੇ ਇੱਕ ਅਸੀਂ ਜ਼ਰੂਰ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਪਤਾ ਨਹੀਂ ਹੁਣ ਉੱਥੇ ਦੇ ਹਾਲਾਤ ਹਰਜੋਤ ਸਿੰਘ ਜੀ ਕੀ ਬਣਨ ਵਾਲੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜਿੱਦਾਂ ਦੇ ਲੀਡਰਾਂ ਦੀਆਂ ਉੱਥੋਂ ਦੀਆਂ ਜਿਹੜੇ ਬਿਆਨਬਾਜ਼ੀਆਂ ਜਿਹੜੀਆਂ ਹੋ ਰਹੀਆਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਵੀ ਆ ਰਹੇ ਆ, ਕੋਈ ਕਿਤੇ ਆ ਕੋਈ ਕਿਤੇ ਕੁਛ ਹੋ ਰਿਹਾ ਆ, ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਆ। ਪਰ ਟੀਚੇ ਤੋਂ ਜਿਹੜਾ ਉਹ ਪਿੱਛੇ ਨਾ ਹੋਵੋ, ਉਸ ਨੂੰ ਜਿਹੜਾ ਆ ਉਹ ਤੁਸੀਂ ਮੁੱਖ ਜਿਹੜਾ ਉਦੇਸ਼ ਆ ਉਹੀ ਰੱਖੋ ਵੀ ਇਹ ਜਿਹੜੇ ਬਿੱਲ ਨੇ ਉਹ ਵਾਪਸ ਜਿਹੜੇ ਉਹ ਲੈਣੇ ਨੇ, ਉਹ ਵਾਪਸ ਜਿਹੜੇ ਉਹ ਕਰਾਉਣੇ ਨੇ। ਬਾਅਦ 'ਚ ਇਹ ਨਾ ਹੋਵੇ ਨਾ ਬਿੱਲ ਵਾਪਸ ਹੋਣ ਅਤੇ ਜਿਹੜੇ ਜਿਨ੍ਹਾਂ ਦੀ ਫੜੋ ਫੜਾਈ ਹੋਈ ਆ ਉਹ ਵੀ ਵਿਚਾਰੇ ਕਿਤੇ ਸਾਰੀ ਉਮਰ ਦੇ ਲਈ ਅੰਦਰ ਹੀ ਜਿਹੜੇ ਉਹ ਡੱਕੇ ਨਾ ਰਹਿ ਜਾਣ। ਸੋ ਇਹ ਹੰਭਲਾ ਮਾਰੋ, ਇਕੱਠੇ ਹੋਵੋ, ਨਹੀਂ ਤਾਂ ਸਿਚੁਏਸ਼ਨ ਜਿਹੜੀ ਹੱਥੋਂ ਜਿਹੜੀ ਉਹ ਨਿਕਲਦੀ ਜਾਂਦੀ ਆ। ਸਰਕਾਰ ਦੇ ਖੇਮੇ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਜੀ ਭੁਗਤਣ ਵਾਲੀਆਂ ਗੱਲਾਂ ਜਿਹੜੀਆਂ ਆ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਹੈਗੀਆਂ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਅਸੀਂ ਤਾਂ ਫਿਰ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ, ਕੋਈ ਇੱਥੇ ਪੰਥਕ ਜਾਂ ਕਾਮਰੇਡ ਐਡਾ ਵੱਡਾ ਇਸ਼ੂ ਨਹੀਂ ਹੈਗਾ। ਜਿਹੜੇ ਉੱਥੇ ਮੋਢੀ ਹੈਗੇ ਆ ਉਹ ਹੁਣ ਥੋੜ੍ਹਾ ਚੇਂਜ ਹੋ ਰਿਹਾ, ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਅਸੀਂ ਗਲਤੀਆਂ ਕੀਤੀਆਂ, ਵੀ ਜਿਹੜੇ ਆਪਣੇ ਨੌਜਵਾਨ ਅਰੈਸਟ ਹੋਏ ਆ ਉਹਨਾਂ ਦੇ ਉਲਟ ਸਾਨੂੰ ਨਹੀਂ ਬੋਲਣਾ ਚਾਹੀਦਾ ਸੀ। ਅਤੇ ਕੁਛ ਜਿਹੜੇ ਉਹਨਾਂ ਦਾ IT ਸੈੱਲ ਹੈਗਾ ਨਾ, ਉਹ ਤੁਸੀਂ ਦੇਖੋਗੇ ਵੀ ਫੋਟੋਆਂ ਕਈਆਂ ਨੇ ਤਾਂ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਲਾਈਆਂ ਆ, ਅਤੇ ਥੱਲੇ ਉਹ ਇੰਨੀ ਜ਼ਹਿਰ ਉਗਲਦੇ ਆ, ਹਾਲਾਂਕਿ ਉਹ ਕੋਈ ਸਿੱਖਾਂ ਦੇ ਨਹੀਂ ਹੈਗੇ ਫੇਸਬੁੱਕ ਦੇ ਪੇਜ ਜਾਂ ਹੋਰ। ਸੋ ਇਹ ਬੜੇ ਧਿਆਨ 'ਚ ਰੱਖਣ ਯੋਗ ਗੱਲ ਆ, ਅਤੇ ਲੋਕ ਆਪਣੇ ਬਿਨਾਂ ਸੋਚੇ ਸਮਝੇ ਜਿਹੜੇ ਆ ਥੱਲੇ ਕਮੈਂਟ ਕਰਨ ਲੱਗ ਪੈਂਦੇ ਹੈਗੇ ਆ। ਸੋ ਹੁਣ ਤੁਸੀਂ ਦੇਖੋ ਇੱਥੇ ਬਲੈਕ ਲਾਈਵ ਮੈਟਰ ਵੇਲੇ ਜਿੰਨੇ ਪ੍ਰੋਟੈਸਟ ਹੋਏ ਸੀ, ਬਹੁਤ ਸਾਰੇ ਲੋਕ ਅਰੈਸਟ ਵੀ ਹੋਏ ਸੀ। ਅਤੇ ਜਿਹੜੀ ਨਵੀਂ ਆਪਣੀ ਵਾਈਸ ਪ੍ਰੈਜ਼ੀਡੈਂਟ ਬਣੀ ਹੈਗੇ ਆ ਕਮਲਾ ਹੈਰਿਸ, ਇਹਨਾਂ ਦੇ ਕਿੰਨੇ ਪੁਆਇੰਟ ਵੀ ਆਏ ਵੀ ਉਦੋਂ ਕਿਹਾ ਸੀ ਵੀ ਹਾਂ ਆਪਾਂ ਫੰਡ ਇਕੱਠਾ ਕਰਾਂਗੇ ਜਿਹੜੇ ਲੋਕ ਅਰੈਸਟ ਹੋਏ ਆ ਉਹਨਾਂ ਨੂੰ ਛਡਾਉਣ ਦੇ ਲਈ। ਅਤੇ ਉੱਥੇ ਜਿਹੜੇ ਕਿਸਾਨ ਆ ਫਿਰ ਉਹ ਕਾਹਤੇ ਨਹੀਂ ਕਰ ਸਕਦੇ, ਉਹਨਾਂ ਨੂੰ ਚਾਹੀਦਾ ਜਿਹੜੇ ਲੀਡਰ ਹੈਗੇ ਆ ਵੀ ਭਾਈ ਜਿਹੜਾ ਵੀ ਬੰਦਾ ਕੋਈ ਉੱਥੇ ਅਰੈਸਟ ਹੋਇਆ, ਕੋਈ ਉਹ ਆਪਣਾ ਲਾਲ ਕਿਲ੍ਹਾ ਦੇਖਣ ਨਹੀਂ ਗਿਆ ਸੀਗਾ ਹੈ ਨਾ, ਜਾਂ ਕੋਈ ਉੱਥੇ ਘੁੰਮਣ ਫਿਰ ਨਹੀਂ ਗਿਆ ਸੀ ਵੀ ਮੈਂ ਤਾਜ ਮਹਿਲ ਦੇਖਣ ਚੱਲਾਂ। ਸਾਰੇ ਉਹ ਕਿਸਾਨਾਂ ਦੇ ਮੁੱਦੇ ਦੇ ਉੱਤੇ ਗਏ ਹੋ ਸੀ, ਚਾਹੇ ਕੋਈ ਗਲਤ ਆ ਚਾਹੇ ਠੀਕ ਆ, ਠੋਕ ਕੇ ਉਹਨਾਂ ਦੇ ਨਾਲ ਖੜੋ, ਉਹਨਾਂ ਦਾ ਸਾਥ ਦਿਓ। ਜੀ ਜੀ ਬਿਲਕੁਲ। ਅਤੇ ਆਓ ਆਪਾਂ ਹੁਣ ਇੱਥੇ ਦੀਆਂ ਕੁਛ ਖਬਰਾਂ ਦੇ ਉੱਤੇ ਝਾਤਖੋਰੀ ਜਿਹੜੀ ਉਹ ਕਰਦੇ ਜਾਈਏ। ਤਾਂ ਅੱਜ ਦੀ ਜਿਹੜੀ ਪਹਿਲੀ ਵੱਡੀ ਖਬਰ ਹਰਜੋਤ ਸਿੰਘ ਜੀ ਇਹੀ ਜਿਹੜੀ ਆ ਰਹੀ ਆ, ਸੁਪਰੀਮ ਕੋਰਟ ਨੇ ਜਿਹੜੇ ਆ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਰੈਕਡ ਹੈਗੇ ਆ ਨਿਊਯਾਰਕ ਦੀ ਗ੍ਰੈਂਡ ਜਿਊਰੀ ਆ ਉਸ ਦੇ ਹਵਾਲੇ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਰਾਹ ਪੱਧਰਾ ਉਹ ਕਰ ਦਿੱਤਾ ਹੈਗਾ ਆ। ਉੱਥੋਂ ਦੇ ਡਿਸਟ੍ਰਿਕਟ ਅਟਰਨੀ ਸਾਇਰਸ ਵੈਂਸ ਉਹਨਾਂ ਨੇ ਜਿਹੜਾ ਇਹ ਸੁਪੀਨਾ ਬੜੇ ਚਿਰ ਦਾ ਜਿਹੜਾ ਘੱਲਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਜਿਹੜੇ ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਜਦੋਂ ਸੀਗੇ ਉਦੋਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਦਾਲਤਾਂ ਦੇ ਵਿੱਚ ਜਾ ਕੇ ਇਸ ਦੇ ਉੱਤੇ ਸਟੇ ਜਿਹੜੇ ਉਹ ਲੈਂਦੇ ਰਹੇ, ਅਤੇ ਹੁਣ ਅਖੀਰਲਾ ਪੜਾਅ ਜਿਹੜਾ ਇਹ ਸੀਗਾ US ਦੇ ਸੁਪਰੀਮ ਕੋਰਟ ਦੇ ਵਿੱਚ ਇਹ ਪਹੁੰਚਿਆ ਸੀ। ਉਹਨਾਂ ਨੇ ਸਿਰਫ ਇੱਕੋ ਲਾਈਨ ਦੇ ਵਿੱਚ ਜਿਹੜਾ ਇਸ ਦਾ ਫੈਸਲਾ ਜਿਹੜਾ ਉਹ ਦਿੱਤਾ ਆ, ਅਤੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਰਾਹਤ ਇਸ ਦੇ ਵਿੱਚ ਨਹੀਂ ਦਿੱਤੀ, ਅਤੇ ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਸੁਪੀਨਾ ਹੈ ਇਸ ਦੀ ਐਨਫੋਰਸਮੈਂਟ ਵਿਦਆਊਟ ਐਨੀ ਫਰਦਰ ਡਿਲੇ ਜਿਹੜੀ ਉਹ ਕਰ ਸਕਦੇ ਆ। ਸੋ ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਆ ਉਹ ਟਰੰਪ ਹੁਣਾਂ ਦੇ ਫਾਈਨੈਂਸ਼ੀਅਲ ਰੈਕਡ ਉਹਨਾਂ ਤੱਕ ਜਾ ਸਕਦੇ ਆ। ਜਿਹੜੀ ਗ੍ਰੈਂਡ ਜਿਊਰੀ ਇਸ ਕੇਸ ਨੂੰ ਦੇਖ ਰਹੀ ਆ ਉਹਨਾਂ ਨੂੰ ਇਹ ਜਿਹੜੇ ਮਿਲਣਗੇ। ਸੋ ਇਹਨਾਂ ਨੇ ਕਈ ਵਾਰੀ ਇਸ ਅਟਰਨੀ ਜਿਹੜੇ ਹੈਗੇ ਨੇ ਡਿਸਟ੍ਰਿਕਟ ਅਟਰਨੀ ਉਹਨਾਂ ਨੇ ਦੱਸਿਆ ਆ ਵੀ ਇਹਨਾਂ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਚੱਲ ਰਹੀਆਂ ਆ, ਇੰਸ਼ੋਰੈਂਸ, ਫਾਈਨੈਂਸ਼ੀਅਲ ਫਰਾਡ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਆ ਵੀ ਇਹ ਦੇਖਿਆ ਜਾ ਰਿਹਾ ਹੈ। ਕਈ ਅਦਾਲਤੀ ਦਸਤਾਵੇਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਉਹ ਪਤਾ ਲੱਗ ਰਹੀਆਂ ਹੈਗੀਆਂ। ਸੋ ਹੁਣ ਦੇਖਦੇ ਹਾਂ ਵੀ ਇਹ ਕੀ ਬਣਦਾ। ਬੀਤੇ ਸਾਲ ਦੇ ਵਿੱਚ ਨਿਊਯਾਰਕ ਟਾਈਮਜ਼ ਨੂੰ ਟਰੰਪ ਹੁਣਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਪ੍ਰਾਪਤ ਹੋਏ ਸੀਗੇ, ਉਹਨਾਂ ਨੇ ਬਾਅਦ ਦੇ ਵਿੱਚ ਉਹ ਜਨਤਕ ਵੀ ਜਿਹੜੇ ਉਹ ਕਰ ਦਿੱਤੇ ਸੀ ਜਦੋਂ ਰੌਲਾ ਪਿਆ ਸੀਗਾ ਵੀ ਮਹਿਜ $700 ਕੁਛ ਜਿਹੜੇ ਟਰੰਪ ਹੁਣਾਂ ਨੇ ਫੈਡਰਲ ਇਨਕਮ ਟੈਕਸ ਜਿਹੜਾ ਦੇ ਵਿੱਚ ਜਿਹੜੇ ਆ ਉਹ ਉਹਨਾਂ ਨੇ ਦਿੱਤੇ ਹੈਗੇ ਆ। ਸੋ ਉਹ ਉਦੋਂ ਵੀ ਕਾਫੀ ਰੌਲਾ ਪਿਆ ਸੀ। ਹੁਣ ਦੇਖਦੇ ਹਾਂ ਵੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਅੱਗੇ ਜਿਹੜਾ ਉਹ ਕੀ ਬਣਦਾ ਆ, ਕਿਉਂਕਿ ਲੰਮੇ ਸਮੇਂ ਤੋਂ ਇਹ ਇਹਨਾਂ ਦੇ ਟੈਕਸ ਰੈਕਡਸ ਜਿਹੜੇ ਉਹ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ
ਲੱਗੇ ਹੋਏ ਸੀਗੇ। ਜੀ, ਅਗਲੀ ਖਬਰ ਚਲੀਏ, ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਲਈ ਹੁਣ ਇੱਕ ਬਹੁਤ ਵੱਡਾ ਟੈਸਟ ਹੋਊਗਾ ਮਿਨੀਮਮ ਵੇਜ ਨੂੰ ਲੈ ਕੇ। $15 ਜਿਹੜੀ ਮਿਨੀਮਮ ਵੇਜ ਆ ਉਸ ਨੂੰ ਇਨਕਰੀਜ਼ ਕਰਨ ਦੇ ਲਈ ਡੈਮੋਕ੍ਰੇਟ ਜਿਹੜੇ ਆ ਉਹ ਪੂਰਾ ਜ਼ੋਰ ਲਾ ਰਹੇ ਆ। ਪਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਲੀਡਰਸ ਆ, ਮੈਂਚਨ ਵਰਗੇ, ਉਹ ਇਹ ਕਹਿ ਰਹੇ ਆ ਵੀ ਅਸੀਂ ਰਿਪਬਲਿਕਨ ਨੂੰ ਨਾਲ ਲੈ ਕੇ ਚੱਲਾਂਗੇ, ਘੱਟੋ ਘੱਟ ਜੇ 60 ਵੋਟਾਂ ਹੋਈਆਂ ਫਿਰ ਆਪਾਂ ਐਗਰੀ ਕਰਾਂਗੇ। ਪਰ ਪ੍ਰੋਗਰੈਸਿਵ ਗਰੁੱਪ ਤੇ ਬਰਨੀ ਸੈਂਡਰਸ ਗਰੁੱਪ ਜਿਹੜੇ ਹੈਗੇ ਆ ਉਹ ਜ਼ੋਰ ਲਾ ਰਹੇ ਆ ਵੀ ਜਿਹੜੀ ਮਿਨੀਮਮ ਵੇਜ ਆ ਉਸ ਨੂੰ 15 ਜਿਹੜਾ ਡਾਲਰ ਆ ਪਰ ਆਵਰ ਸੈੱਟ ਕੀਤਾ ਜਾਵੇ। ਵੀ ਇਹ ਬਰਨੀ ਸੈਂਡਰਸ ਸੈਨੇਟਰ ਜਿਹੜੇ ਹੈਗੇ ਆ ਉਹਨਾਂ ਨੇ ਰੀਸੈਂਟਲੀ ਜਿਹੜਾ ਆ ਟਵਿੱਟਰ ਦੇ ਉੱਤੇ ਕਿਹਾ ਆ ਵੀ $15 ਜਿਹੜਾ ਮਿਨੀਮਮ ਵੇਜ ਆ ਇਹ ਕੋਈ ਰੈਡੀਕਲ ਆਈਡੀਆ ਨਹੀਂ ਹੈਗਾ, ਸੋ ਇਹਨੂੰ ਛੇਤੀ ਕਰ ਦੇਣਾ ਚਾਹੀਦਾ ਹੈਗਾ। ਇਸ ਨੂੰ ਨਵੇਂ ਜਿਹੜਾ ਸਟਿਮੂਲਸ ਪੈਕੇਜ ਹੈਗਾ ਕੋਵਿਡ ਰਿਲੀਫ ਬਿੱਲ ਉਹਦੇ ਵਿੱਚ ਪ੍ਰਪੋਜ਼ ਕਰਨ ਦੀ ਜਿਹੜੀ ਪੂਰੀ ਗੱਲਬਾਤ ਹੋ ਰਹੀ ਆ। ਇਸ ਟਾਈਮ ਦੇ ਉੱਤੇ ਮਿਨੀਮਮ ਵੇਜ $7.25 ਹੈਗੇ ਆ। ਈਵਨ ਦੋ ਕਈ ਸਟੇਟਾਂ ਦੇ ਵਿੱਚ ਜਾਂ ਕਈ ਸਿਟੀਜ਼ ਦੇ ਵਿੱਚ ਤਾਂ $15 ਤੋਂ ਉੱਤੇ ਵੀ ਆ, ਪਰ ਮਿਨੀਮਮ ਇਸ ਟਾਈਮ ਇਹ ਹੈਗੇ ਆ। ਤੇ ਇਹ ਵੀ ਗੱਲਬਾਤ ਹੋ ਰਹੀ ਆ ਵੀ ਇਸ ਨੂੰ ਇਨਕਰੀਮੈਂਟਸ ਦੇ ਵਿੱਚ ਇਨਕਰੀਜ਼ ਕੀਤਾ ਜਾਵੇ। ਵੀ ਮੇਬੀ ਜੇ ਇਸ ਸਾਲ ਸਟਾਰਟ ਕਰਦੇ ਆ $1 ਜਾਂ $1.50 ਹਰ ਸਾਲ ਇਨਕਰੀਜ਼ ਕੀਤਾ ਜਾਵੇ ਸੰਨ 2025 ਤਾਈਂ, ਜਦੋਂ ਤੱਕ ਜਿਹੜੇ $15 ਮਿਨੀਮਮ ਵੇਜ ਨਹੀਂ ਹੋ ਜਾਂਦੇ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਜਦੋਂ ਹੁਣ ਸੈਸ਼ਨ 'ਚ ਆਏ ਆ ਉਹਨਾਂ ਨੇ ਇੱਕ ਕੇਸ ਜਿਹੜਾ ਉਹਨਾਂ ਦੇ ਟਰੰਪ ਹੁਣਾਂ ਦੇ ਟੈਕਸਿਸ ਦਾ ਜਿਹੜਾ ਉਹ ਦੇਖਿਆ, ਅਤੇ ਦੂਜੇ ਦੇ ਵਿੱਚ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਕਹਿ ਲਓ ਵੀ ਝਟਕਾ ਦੇ ਦਿੱਤਾ ਆ। ਜਿਹੜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਨਵੰਬਰ 3 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਸ ਦੇ ਉੱਤੇ ਲਗਾਤਾਰ ਆਪਾਂ ਦੇਖਿਆ ਹੀ ਆ ਵੀ ਜੋ ਕੁਛ ਕਰਦੇ ਰਹੇ ਆ। ਹੁਣ ਇਹ ਕੇਸ ਜਿਹੜਾ ਸੁਪਰੀਮ ਕੋਰਟ ਤੱਕ ਜਿਹੜਾ ਉਹ ਪਹੁੰਚਿਆ ਸੀਗਾ। ਪੈਨਸਿਲਵੇਨੀਆ ਦੀ ਰਿਪਬਲਿਕਨ ਪਾਰਟੀ ਨੇ ਜਿਹੜੇ ਇਹ ਅਪੀਲ ਕੀਤੀ ਸੀਗੀ, ਜਿਹੜੀ ਪੈਨਸਿਲਵੇਨੀਆ ਦੀ ਡੈਡਲਾਈਨ ਉਹਨਾਂ ਨੇ ਵਧਾਈ ਸੀਗੀ ਮੇਲ ਇਨ ਬੈਲਟਸ ਆ ਉਸ ਨੂੰ ਰਿਸੀਵ ਕਰਨ ਦੇ ਲਈ। ਉੱਥੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਅਪੀਲ ਨੂੰ ਟਰਨ ਡਾਊਨ ਕਰ ਦਿੱਤਾ ਹੈ, ਵਾਪਸ ਜਿਹੜਾ ਉਹ ਘੱਲ ਦਿੱਤਾ ਆ। ਅਤੇ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਇਲੈਕਸ਼ਨ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਚੈਲੰਜਿਸ ਟਰੰਪ ਦੇ ਉਹਨਾਂ ਦੇ ਐਲਾਈਜ਼ ਦੇ ਦੁਆਰਾ ਕੀਤੇ ਜਾ ਰਹੇ ਸੀ, ਉਸ ਦੇ ਉੱਤੇ ਹੁਣ ਪੱਕਾ ਪਲੱਗ ਜਿਹੜਾ ਆ ਉਹ ਲਾ ਦਿੱਤਾ ਜਾਂ ਪੁੱਲ ਦਾ ਪਲੱਗ ਆਪਾਂ ਕਹਿ ਸਕਦੇ ਹਾਂ ਵੀ ਉਹ ਕਰ ਦਿੱਤਾ ਹੈਗਾ ਆ। ਸੋ 3 ਜਿਹੜੇ ਕੰਜ਼ਰਵੇਟਿਵ ਜਸਟਿਸਿਸ ਸੀਗੇ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਡਿਸੈਂਟ ਵੀ ਜਿਹੜਾ ਉਹ ਕੀਤਾ ਹੈਗਾ ਆ। ਬਾਕੀਆਂ ਨੇ ਜਿਹੜਾ ਇਸ ਨੂੰ ਕਿਹਾ ਵੀ ਅਸੀਂ ਇਸ ਅਪੀਲ ਨੂੰ ਜਿਹੜਾ ਉਹ ਨਹੀਂ ਲਵਾਂਗੇ। ਸੋ ਇਹ ਹੁਣ ਕਿਤੇ ਨਾ ਕਿਤੇ ਇਹ ਹੁਣ ਇੱਕ ਹਿਸਾਬ ਦੇ ਨਾਲ ਹੁਣ ਤਾਂ ਸਪਸ਼ਟ ਜਿਹੜਾ ਹਰ ਇੱਕ ਪਾਸਿਓਂ ਹੋ ਹੀ ਚੁੱਕਾ ਆਲਰੇਡੀ। ਆਪਾਂ ਨੂੰ ਪਤਾ ਆ ਵੀ ਨਵੇਂ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸਹੁੰ ਜਿਹੜੀ ਆ ਉਹ ਜਨਵਰੀ ਦੇ ਵਿੱਚ ਚੁੱਕ ਲਈ ਸੀ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਇਸ ਟਾਈਮ ਵੀ ਜਿਹੜਾ ਪੂਰੀ ਤਰ੍ਹਾਂ ਲੋਕਡਾਊਨ ਹੈਗਾ। ਹੁਣ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਆਪਣੀ ਜਿਹੜੀ ਨਵੀਂ ਪਲਾਨ ਆ ਉਹ ਰਿਵੀਲ ਕੀਤੀ ਆ, ਉਹ ਦੱਸੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਆ ਆਪਾਂ ਰਿਸਟ੍ਰਿਕਸ਼ਨਸ ਨੂੰ ਹੁਣ ਚੱਕਾਂਗੇ। ਸੋ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਅੱਜ ਇਹ ਕਿਹਾ ਆ ਵੀ ਜਿਹੜੇ ਸਕੂਲ ਆ ਉਹ ਮਾਰਚ 8 ਤੋਂ ਜਿਹੜੇ ਆ ਖੁੱਲ੍ਹਣੇ ਸ਼ੁਰੂ ਹੋ ਜਾਊਗੇ। ਜਿਹੜੀਆਂ ਰੀਕ੍ਰੀਏਸ਼ਨ ਆਊਟਡੋਰ ਪਬਲਿਕ ਪਲੇਸਿਸ ਆ ਉੱਥੇ ਸਿਰਫ 2 ਲੋਕ ਜਿੱਦਾਂ ਇਕੱਠੇ ਹੋ ਕੇ ਬਹਿ ਸਕਦੇ ਆ ਜਾਂ ਤੇ ਜੂਨ 21 ਨੂੰ ਜਿਹੜੀ ਆ ਉਹ ਲਿਮਿਟ ਵਧਾ ਦਿੱਤੀ ਜਾਊਗੀ। ਸੋ ਹੌਲੀ ਹੌਲੀ ਉਹ ਜਿਹੜਾ ਆ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਖੋਲ੍ਹਣ ਜਾ ਰਹੇ ਆ, ਕਿਉਂਕਿ ਆਪਾਂ ਨੂੰ ਪਤਾ ਵੀ ਉੱਥੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਈ ਸੀ। ਤੇ 22 ਜੂਨ 21 ਗਵਰਨਮੈਂਟ ਕਹਿੰਦੀ ਆ ਵੀ ਸਾਰੀ ਜਿਹੜੀ ਵੀ ਲੀਗਲ ਲਿਮਿਟਸ ਹੈਗੀਆਂ ਆ ਮਿਕਸਿੰਗ ਦੀਆਂ ਜਾਂ ਇਕੱਠੇ ਹੋਣ ਦੀਆਂ ਉਹਨਾਂ ਨੂੰ ਜਿਹੜਾ ਆ ਰਿਮੂਵ ਕਰ ਦਿੱਤਾ ਜਾਊਗਾ। ਜੀ ਜੀ, ਬਿਲਕੁਲ। 29 ਮਾਰਚ ਤੋਂ ਬਾਅਦ 'ਚ ਕਹਿੰਦੇ ਆ ਵੀ ਲੋਕਾਂ ਨੂੰ ਘਰੇ ਰਹਿਣ ਦੀ ਜਿਹੜੀ ਉਹ ਰਿਕੁਆਇਰਮੈਂਟ ਆ ਉਹ ਨਹੀਂ ਹੋਊਗੀ। ਅਤੇ ਪਰ ਕਹਿੰਦੇ ਵੀ ਐਡਵਾਈਜ਼ ਇਹੀ ਆ ਵੀ ਵਰਕ ਫਰੋਮ ਹੋਮ ਜਿਹੜਾ ਉਹ ਤੁਸੀਂ ਕਰ ਸਕਦੇ ਹਾਂ। ਅਤੇ ਕਹਿੰਦੇ ਵੀ ਟਰੈਵਲ ਨੂੰ ਜ਼ਰੂਰ ਤੁਸੀਂ ਘਟਾ ਕੇ ਰੱਖੋ। ਪਰ ਸਾਲ ਤੋਂ ਤੜੇ ਹੋਏ ਲੋਕਾਂ ਨੇ ਜਿਹੜਾ ਬਿਲਕੁਲ ਇੱਕ ਹਿਸਾਬ ਦੇ ਨਾਲ ਗੱਡੀਆਂ ਭਰ ਕੇ ਬਾਹਰ ਘੁੰਮਣ ਦੇ ਲਈ ਜਿਹੜਾ ਉਹ ਜਾਣਾ ਹੈ ਜਦੋਂ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਜਿਹੜੀਆਂ ਉਹ ਹਟੀਆਂ ਆ। ਪਰ ਬਚਾਅ ਰੱਖਣ ਦੀ ਜ਼ਰੂਰਤ ਆ। ਪਰ ਉੱਥੇ ਵੀ ਵੈਕਸੀਨ ਦਾ ਜਿਹੜਾ ਪ੍ਰੋਗਰਾਮ ਆ ਉਹ ਜੰਗੀ ਪੱਧਰ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਚਲਾਇਆ ਹੋਇਆ ਹੈਗਾ ਆ। ਸੋ ਹੋਪਫੁਲੀ ਉਸ ਚੀਜ਼ ਦੇ ਚੱਲਦਿਆਂ ਉਹਨਾਂ ਨੂੰ ਇਹ ਲੋਕਡਾਊਨ ਨੂੰ ਸਾਰਾ ਕੁਛ ਹਟਾਉਣ ਨੂੰ ਮੁੜ ਦੁਬਾਰਾ ਸਾਰਾ ਕੁਛ ਰੀਓਪਨ ਕਰਨ ਨੂੰ ਜਿਹੜਾ ਆ ਉਹ ਮੌਕਾ ਜਲਦੀ ਜਿਹੜਾ ਉਹ ਮਿਲੂਗਾ। ਇੱਧਰ ਅਮਰੀਕਾ ਦੇ ਵਿੱਚ ਵੀ ਜਿਹੜਾ ਵੈਕਸੀਨਸ ਲਗਾਤਾਰ ਜਿਹੜੀਆਂ ਉਹ ਲੱਗ ਰਹੀਆਂ ਹੈਗੀਆਂ ਨੇ। ਸੋ ਉਮੀਦ ਇਹੀ ਕਰਦੇ ਹਾਂ
ਵੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਵੀ ਇੱਥੇ ਵੀ ਜਿਹੜਾ ਰੀਓਪਨਿੰਗ ਵੱਲ ਨੂੰ ਕਦਮ ਆ ਤੇਜ਼ੀ ਦੇ ਨਾਲ ਜਿਹੜੇ ਉਹ ਵੱਧ ਸਕਣ ਅਤੇ $1.9 ਟ੍ਰਿਲੀਅਨ ਦਾ ਜਿਹੜਾ ਸਟਿਮੂਲਸ ਪੈਕੇਜ ਹੈਗਾ ਆ ਉਸ ਦੇ ਉੱਤੇ ਵੀ ਨਜ਼ਰ ਇਸ ਲਈ ਰਹੂਗੀ ਕਿ ਵੀ ਬਹੁਤ ਸਾਰੀ ਜਿਹੜੀ ਉਸ ਦੇ ਵਿੱਚ ਰਾਸ਼ੀ ਆ ਜਿਹੜੀ ਸਟੇਟਸ ਨੂੰ ਅਤੇ ਲੋਕਲ ਗੌਰਮੈਂਟਸ ਆ ਉਹਨਾਂ ਤੱਕ ਅਤੇ ਸਕੂਲਾਂ ਤੱਕ ਜਿਹੜੀ ਉਹ ਪਹੁੰਚਾਈ ਜਾਊਗੀ, ਜਿਹੜੀ ਕਿ ਇਸ ਚੀਜ਼ ਦੇ ਵਿੱਚ ਸਹਾਇਕ ਸਿੱਧ ਹੋ ਸਕਦੀ ਆ। ਜੀ, ਸੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ ਕੰਪਨੀ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559 515 6330 559 515 6330 559 321 4175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 ਵੈਸਟ ਸ਼ਾw ਲੇਨ ਸੂਈਟ 109 ਫ੍ਰੈਸਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808। All loans approval are subject to lender underwriting। ਬੰਬੇ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ, ਨਾਰਥ ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਖਾਣਾ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਫਿਰ JD ਸਿੰਘ ਨਾਲ 559 258 1600 559258 1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ ਫ੍ਰੈਸਨੋ, ਸ਼ੈਵਰਨ ਗੈਸ ਸਟੇਸ਼ਨ ਦੇ ਵਿੱਚ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਚੀਮਾ ਟੈਕਸ ਐਂਡ ਬੁੱਕਕੀਪਿੰਗ ਸਰਵਿਸਿਜ਼। ਇੱਥੇ ਤੁਸੀਂ ਪੇਰੋਲ ਸਰਵਿਸਿਜ਼, ਇੰਡੀਵਿਜੂਅਲ ਬਿਜ਼ਨਸ ਜਾਂ ਕਾਰਪੋਰੇਟ ਟੈਕਸ ਫਾਈਲਿੰਗ, ਜਾਂ ਫਿਰ ਕਾਰਪੋਰੇਸ਼ਨ ਤੇ ਐਸ ਕਾਰਪੋਰੇਸ਼ਨ ਬਣਾਉਣ ਲਈ, ਜਾਂ ਫਿਰ ਜੇ ਤੁਸੀਂ ਪਾਸਪੋਰਟ, ਸਿਟੀਜ਼ਨਸ਼ਿਪ, EIN ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਫਾਰਮ ਫਾਈਲ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਅੰਮ੍ਰਿਤਵੀਰ ਸਿੰਘ ਨੂੰ 5597790180 ਜਾਂ ਫਿਰ 5598402616 ਤੇ ਕਾਲ ਕਰੋ। ਐਡਰੈਸ ਹੈ 4221 ਵੈਸਟ ਸੀਅਰਾ ਮਡੇਰਾ ਐਵੇਨਿਊ, ਸੂਈਟ 207।
ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 4082725200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਮੌਕੇ ਅਟਰਨੀ ਜਨਰਲ ਦੇ ਨੋਮੀਨੀ ਮੈਰਿਕ ਗਾਰਲੈਂਡ ਉਹਨਾਂ ਦੀ ਜਿਹੜੀ ਆ ਸੈਨੇਟ ਦੇ ਮੂਹਰੇ ਜਿਹੜੀ ਆ ਕਮੇਟੀ ਦੇ ਮੂਹਰੇ ਹੀਅਰਿੰਗ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹਨਾਂ ਨੇ ਕਿਹਾ ਵੀ ਜੇ ਮੈਂ ਆਪਣੀ ਇਸ ਹੀਅਰਿੰਗ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਜੇ ਮੈਂ ਇਹ ਕਨਫਰਮ ਹੁੰਦਾ ਆ ਅਤੇ ਬਤੌਰ ਅਟਰਨੀ ਜਨਰਲ ਮੇਰੀ ਪਹਿਲੀ ਪ੍ਰਾਇਓਰਟੀ ਹੋਊਗੀ ਵੀ ਜਿਹੜੇ ਕੈਪੀਟਲ ਰਾਈਟ ਹੋਏ ਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨਾ ਚਾਹੁੰਣਗੇ। ਇਹ ਜਿਹੜੇ ਆ ਕੁਛ ਸਵਾਲਾਂ ਦੇ ਜਵਾਬਾਂ ਦੇ ਵਿੱਚ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਮੁੱਦੇ ਨੂੰ ਲੈ ਕੇ ਕੀ ਜਿਹੜੇ ਰਿਪਬਲਿਕਨਸ ਆ ਉਹ ਇਹਨਾਂ ਦਾ ਸਾਥ ਦੇਣਗੇ ਜਾਂ ਨਹੀਂ। ਪਰ ਜੇ ਡੈਮੋਕ੍ਰੇਟਸ ਸਾਰੇ ਦੇ ਸਾਰੇ ਇਹਨਾਂ ਦੇ ਹੱਕ ਦੇ ਵਿੱਚ ਪਾ ਦਿੰਦੇ ਆ ਤਾਂ ਜਿਹੜੀ ਸਿੰਪਲ ਮੈਜੋਰਟੀ ਵੋਟ ਦੇ ਨਾਲ ਇਹਨਾਂ ਨੂੰ ਕਨਫਰਮ ਜਿਹੜਾ ਆ ਉਹ ਕੀਤਾ ਜਾ ਸਕਦਾ ਹੈਗਾ। 68 ਸਾਲ ਮੈਰਿਕ ਗਾਰਲੈਂਡ ਆ ਇਹਨਾਂ ਦੀ ਉਮਰ ਦੱਸੀ ਜਿਹੜੀ ਉਹ ਹੈਗੀ ਆ। ਅਤੇ ਇਹ ਕੁਛ 5 ਕੁ ਸਾਲ ਪਹਿਲਾਂ ਇਹ ਸੁਪਰੀਮ ਕੋਰਟ ਦੇ ਜਸਟਿਸ ਬਣਦੇ ਉਦੋਂ ਰਹਿ ਗਏ ਸੀਗੇ, ਇਸ ਲਈ ਕਿਉਂਕਿ ਉਸ ਅਖੀਰਲੇ ਸਾਲ ਦੇ ਵਿੱਚ ਇਹਨਾਂ ਨੂੰ ਇਹ ਹੀਅਰਿੰਗ ਹੀ ਜਿਹੜੀ ਉਹਨਾਂ ਦੀ ਨਹੀਂ ਕੀਤੀ ਗਈ ਸੀਗੀ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਨੀਰਾ ਟੰਡਨ ਹੈਗੀ ਆ ਜਿਸ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਨੋਮੀਨੇਟ ਕੀਤਾ ਹੈਗਾ OVM ਆਫਿਸ ਦੇ ਲਈ, ਆਫਿਸ ਆਫ OMB ਦੇ ਲਈ, ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਲਈ। ਸੋ ਉਹਨਾਂ ਦੀ ਹੁਣ ਜਿਹੜੀ ਕਨਫਰਮੇਸ਼ਨ ਆ ਲੱਗਦਾ ਪਈ ਉਹ ਔਖੀ ਹੁੰਦੀ ਜਾ ਰਹੀ ਹੈਗੀ ਆ। 2 ਸੈਨੇਟਰਸ ਨੇ ਹੋਰ ਜੁਆਇਨ ਕਰ ਲਿਆ ਮੈਂਸ਼ਨ ਦੇ ਨਾਲ ਪਈ ਅਸੀਂ ਜਿਹੜਾ ਆ ਇਸ ਨੂੰ ਅਪੋਜ਼ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਇਹ ਇਸ਼ੂ ਕਾਫੀ ਜਿਹੜਾ ਹੌਟ ਬਣਿਆ ਸੀ ਕਿਉਂਕਿ ਪਿਛਲੇ ਇਲੈਕਸ਼ਨ ਦੇ ਦੌਰਾਨ ਉਸਨੇ ਬਹੁਤ ਸਾਰੇ ਜਿਹੜੇ ਸ਼ਬਦ ਆ ਆਪਣੀ ਸ਼ਬਦਾਵਲੀ ਬੜੀ ਗਲਤ ਵਰਤੀ ਸੀ, ਖਾਸ ਕਰਕੇ ਸੈਨੇਟਰ ਬਰਨੀ ਸੈਂਡਰਸ ਦੇ ਅਗੇਂਸਟ। ਇਹ ਜਿਹੜੀ ਬੀਬੀ ਹੈਗੀ ਆ ਜਿਹੜੀ ਹਿਲਰੀ ਕਲਿੰਟਨ ਆ ਉਹਨਾਂ ਦੇ ਨਾਲ ਵੀ ਜਿਹੜੀ ਕੰਮ ਕਰਦੀ ਰਹੀ ਹੈਗੀ ਜੀ। ਅੱਜ ਡੋਮੀਨੀਅਨ ਵੋਟਿੰਗ ਸਿਸਟਮ ਨੇ ਟਰੰਪ ਦੇ ਗੂੜੇ ਮਿੱਤਰ ਅਤੇ ਮਾਈ ਪਿਲੋ ਦੇ ਜਿਹੜੇ CEO ਹੈਗੇ ਆ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਜਿਹੜਾ ਆ ਉਹ ਦਰਜ ਕਰ ਦਿੱਤਾ ਹੈਗਾ ਆ। ਮਾਈ ਪਿੱਲੋ ਦਾ CEO ਬਾਰ-ਬਾਰ ਝੂਠਾ ਇਹ ਕਲੇਮ ਕਰਦੇ ਰਹੇ ਵੀ ਵੋਟਿੰਗ ਮਸ਼ੀਨਸ ਜਿਹੜੀਆਂ ਆ ਉਸ ਦੇ ਵਿੱਚ ਹੇਰਾਫੇਰੀ ਕੀਤੀ ਗਈ ਸੀਗੀ ਅਤੇ ਹੁਣ ਲਿੰਡਲ ਦੇ ਖਿਲਾਫ ਉਹਨਾਂ ਨੇ $1.3 ਬਿਲੀਅਨ ਦਾ ਜਿਹੜਾ ਇਹ ਡੈਫੇਮੇਸ਼ਨ ਲਾਸੂਟ ਆ ਉਹ ਫਾਈਲ ਕੀਤਾ ਆ। ਆਲਰੇਡੀ ਇਹ ਇੱਦਾਂ ਹੀ ਜਿਹੜੀਆਂ ਆ ਹੋਰ ਇਹਨਾਂ ਕੰਪਨੀਜ਼ ਨੇ ਫੌਕਸ ਨਿਊਜ਼ ਅਤੇ ਉਹਨਾਂ ਦੇ ਕੁਛ ਜਿਹੜੇ ਸੀਗੇ ਪ੍ਰੈਜ਼ੈਂਟਰ ਜਿਹੜੇ ਉੱਥੇ ਐਂਕਰ ਸੀਗੇ ਉਹਨਾਂ ਖਿਲਾਫ ਵੀ ਜਿਹੜੇ ਆ $2.7 ਬਿਲੀਅਨ ਦਾ ਜਿਹੜਾ ਲਾਸੂਟ ਆ ਉਹ ਫਾਈਲ ਕੀਤਾ ਹੋਇਆ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ US ਗਵਰਨਮੈਂਟ ਆ ਕਹਿੰਦੇ ਪਈ ਉਹ ਈਰਾਨ ਦੇ ਨਾਲ ਆਲਰੇਡੀ ਗੱਲਬਾਤ ਕਰ ਰਹੀ ਆ, ਖਾਸ ਕਰਕੇ ਜਿਹੜੇ ਅਮਰੀਕਨਸ ਨੂੰ ਡਿਟੇਨ ਕੀਤਾ ਹੋਇਆ। ਬਹੁਤ ਸਾਰੇ ਲੋਕਾਂ ਜਿਹੜੇ ਆ ਉਹ ਡਿਊਲ ਸਿਟੀਜ਼ਨ ਹੈਗੀ ਆ ਉਹਨਾਂ ਦੇ ਕੋਲ, ਈਰਾਨ ਅਤੇ USA ਦੀ। ਅਤੇ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੇ ਉੱਤੇ ਜਿਹੜੇ ਆ
ਐਸਪੀਓਨਾਜ ਚਾਰਜਸ ਲਾਏ ਗਏ ਆ, ਦੇਸ਼ ਧਰੋਹ ਦੇ, ਜਿਸ ਤਰ੍ਹਾਂ ਮੋਦੀ ਸਰਕਾਰ ਤੁਸੀਂ ਦੇਖਦੇ ਹੀ ਆ ਵੀ ਹਰ ਇੱਕ ਤੇ ਠੋਕੀ ਜਾਂਦੇ ਆ। ਇਸੇ ਤਰ੍ਹਾਂ ਹਿਊਮਨ ਰਾਈਟਸ ਐਕਟਿਵਿਸਟ ਜਿਹੜੇ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਆ ਜੇਕ ਸੁਲੀਵਾਨ, ਉਹਨਾਂ ਨੇ ਇਹ ਕਿਹਾ ਵੀ ਸ਼ਰੇਆਮ ਧੱਕਾ ਆ, ਅਸੀਂ ਉਹਦੇ ਨਾਲ ਗੱਲਬਾਤ ਕਰ ਰਹੇ ਹਾਂ ਈਰਾਨ ਵਾਲਿਆਂ ਨਾਲ, ਤੇ ਦੂਸਰੇ ਇਹ ਵੀ ਲੱਗ ਰਿਹਾ ਵੀ ਉਹਨਾਂ ਦੇ ਨਾਲ ਕੋਈ ਨਾ ਕੋਈ ਡੀਲ ਜਿਹੜੀ ਆ US ਬਣਾ ਸਕਦਾ, ਕਿਉਂਕਿ ਇਸ ਟਾਈਮ ਦੇ ਉੱਤੇ ਈਰਾਨ ਨੂੰ ਜਿਹੜੀ ਆ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ, ਤੇ ਉਹਦੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਾਂ ਲੱਗੀਆਂ ਗਈਆਂ ਆ ਪਿਛਲੇ ਐਡਮਿਨਿਸਟ੍ਰੇਸ਼ਨ ਵੱਲੋਂ, ਤੇ ਨਿਊਕਲੀਅਰ ਡੀਲ ਦੇ ਉੱਤੇ ਵੀ ਜਿਹੜੀ ਆ ਈਰਾਨ ਵਾਲੇ ਗੱਲਬਾਤ ਕਰ ਸਕਦੇ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਰਜੀਨੀਆ ਕਹਿੰਦੇ ਆ ਵੀ ਇਹ ਹੁਣ ਇੱਕ ਸੂਬਾ ਬਣ ਗਿਆ ਆ ਜਿੱਥੇ ਡੈਥ ਪੈਨਲਟੀ, ਮੌਤ ਦੀ ਸਜ਼ਾ ਆ, ਉਸ ਨੂੰ ਅਬੋਲਿਸ਼ ਕੀਤਾ ਜਾਵੇਗਾ। ਇੱਕ ਬਿੱਲ ਜਿਹੜਾ ਉੱਥੇ ਲਿਆਂਦਾ ਗਿਆ ਸੀਗਾ ਇਸ ਡੈਥ ਪੈਨਲਟੀ ਆ ਉਸ ਨੂੰ ਬੰਦ ਕਰਨ ਦੇ ਲਈ, ਅਤੇ ਕਹਿੰਦੇ ਵੀ ਇਸ ਨੂੰ ਵਰਜੀਨੀਆ ਦੇ ਵਿੱਚ ਹੁਣ ਫਾਈਨਲ ਅਪਰੂਵਲ ਜਿਹੜਾ ਉਹ ਮਿਲ ਗਿਆ ਆ ਸੈਨੇਟ ਦੇ ਵਿੱਚ ਵੀ। ਉੱਥੋਂ ਦੇ ਜਿਹੜੇ ਹੁਣ ਗਵਰਨਰ ਰਾਲਫ ਨੋਰਦਮ ਹੈਗੇ ਆ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਆ, ਉਹ ਕਹਿੰਦੇ ਵੀ ਐਕਸਪੈਕਟ ਉਹ ਕੀਤਾ ਜਾ ਰਿਹਾ ਵੀ ਉਹ ਜਲਦ ਹੀ ਜਿਹੜੇ ਇਸ ਦੇ ਉੱਤੇ ਹਸਤਾਖਰ ਉਹ ਕਰ ਦੇਣਗੇ। ਕਹਿੰਦੇ ਵੀ ਵਰਜੀਨੀਆ ਇਤਿਹਾਸ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ ਤਾਂ ਡੈਥ ਪੈਨਲਟੀ ਸਟੇਟਸ ਦੇ ਵਿੱਚ ਸਭ ਤੋਂ ਇੱਕ ਹਿਸਾਬ ਦੇ ਨਾਲ ਮੋਹਰੀਆਂ ਦੇ ਵਿੱਚੋਂ ਸੀਗਾ, ਕਾਫੀ ਜ਼ਿਆਦਾ ਜਿਹੜੀਆਂ ਇੱਥੇ ਮੌਤ ਦੀਆਂ ਸਜ਼ਾਵਾਂ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ ਸੀਗੀਆਂ, ਅਤੇ ਕਹਿੰਦੇ ਵੀ ਪਹਿਲੀ ਸਦਰਨ ਸਟੇਟ ਇਹ ਬਣ ਰਹੀ ਆ ਜਿਹੜੀ ਇਸ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਸ ਨੂੰ ਹੁਣ ਖ਼ਤਮ ਕਰੇਗੀ। 16 ਦੇ ਮੁਕਾਬਲੇ 22 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਇਸ ਨੂੰ ਅਬੋਲਿਸ਼ ਕਰਨ ਦੀ ਜਿਹੜੀ ਆ ਉਹ ਹਮਾਇਤ ਪ੍ਰਾਪਤ ਜਿਹੜੀ ਉਹ ਹੋਈ ਹੈਗੀ ਆ, ਅਤੇ ਕਹਿੰਦੇ ਵੀ ਹੁਣ ਇਹਨਾਂ ਨੇ ਇਸ ਦੇ ਵਿੱਚ ਐਸਟੈਬਲਿਸ਼ ਕੀਤਾ ਆ ਵੀ ਮੈਕਸੀਮਮ ਪਨਿਸ਼ਮੈਂਟ ਆਫ ਲਾਈਫ ਇਨ ਪ੍ਰਿਜ਼ਨ ਵਿਦਾਊਟ ਪੋਸੀਬਿਲਿਟੀ ਆਫ ਪੈਰੋਲ ਹੀ ਜਿਹੜੀ ਆ ਉਹ ਸਭ ਤੋਂ ਕਰੜੀ ਸਜ਼ਾ ਜਿਹੜੀ ਆ ਉਹ ਰਹੇਗੀ। ਸੋ ਕਹਿੰਦੇ ਵੀ ਇਹ ਹੁਣ ਇੱਕ ਵੱਡਾ ਪਹਿਲਾ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕਦਮ ਹੈਗਾ ਆ। US ਸੁਪਰੀਮ ਕੋਰਟ ਨੇ ਉੱਥੇ ਡੈਥ ਪੈਨਲਟੀ 1976 ਦੇ ਵਿੱਚ ਮੁੜ ਲਾਗੂ ਜਿਹੜੀ ਆ ਉਹ ਕਰ ਦਿੱਤੀ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ 113 ਜਾਣਿਆਂ ਨੂੰ ਕੈਪੀਟਲ ਪਨਿਸ਼ਮੈਂਟ ਜਿਹੜੀ ਉਹ ਸੁਣਾਈ ਹੈਗੀ ਆ, ਦਿੱਤੀ ਹੈਗੀ ਆ। ਜੀ, ਅਗਲੀ ਖਬਰ ਕਰੋਨਾ ਵਾਇਰਸ ਨਾਲ ਸੰਬੰਧਿਤ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਕੇਸਾਂ ਦੀ ਗਿਣਤੀ ਹੁਣ ਬਹੁਤ ਘੱਟ ਰਹੀ ਹੈਗੀ ਆ। ਓਵਰਆਲ ਜੇ ਨੇਸ਼ਨ ਵਾਈਡ ਆਪਾਂ USA ਦੀ ਗੱਲ ਕਰਦੇ ਜਾਈਏ 70% ਜਿਹੜੇ ਆ ਕੇਸਾਂ ਦੀ ਗਿਣਤੀ ਘਟੀ ਆ ਕਰੋਨਾ ਵਾਇਰਸ ਪੋਜ਼ੀਟਿਵ ਕੇਸਾਂ ਦੀ, ਤੇ ਹੌਸਪੀਟਲਾਈਜੇਸ਼ਨ 50% ਘੱਟ ਗਈ ਆ, ਜਦ ਕਿ ਬੇ ਏਰੀਏ ਦੇ ਵਿੱਚ ਜਿਹੜੀ ਆ 83% ਇਹ ਘਟੀ ਹੈਗੀ ਆ ਪਿਛਲੇ ਜਨਵਰੀ 14 ਤੋਂ ਲੈ ਕੇ ਹੁਣ ਤੱਕ। ਹੌਸਪੀਟਲਾਈਜੇਸ਼ਨ ਵੀ ਬਹੁਤ ਜ਼ਿਆਦਾ ਜਿਹੜੀ ਘਟ ਗਈ ਹੈਗੀ ਆ। ਸੋ ਇਹ ਸਾਰਾ ਕੁਝ ਪਿਛਲੇ ਜਿਹੜੇ ਹਫ਼ਤਿਆਂ ਦੇ ਦੌਰਾਨ ਜਿਹੜਾ ਸ਼ਟਡਾਊਨ ਕੀਤਾ ਗਿਆ ਸੀ ਉਹਦੇ ਕਰਕੇ ਹੀ ਜਿਹੜਾ ਇਹ ਪੋਸੀਬਲ ਹੋਇਆ ਹੈਗਾ। ਕੱਲੀ ਕਾਉਂਟੀ ਵੀ ਦੇਖਦੇ ਜਾਈਏ ਤੇ ਹਰ ਕਾਉਂਟੀ ਦੇ ਵਿੱਚ 70 ਤੋਂ ਲੈ ਕੇ 75% ਤੱਕ ਕਰੋਨਾ ਵਾਇਰਸ ਦੇ ਨਾਲ ਕੇਸਾਂ ਦੀ ਗਿਣਤੀ ਘਟੀ ਹੈਗੀ ਆ। ਜੀ, ਕੈਲੀਫੋਰਨੀਆ ਦੇ ਗਵਰਨਰ ਦੀ ਗੱਲ ਕਰਦੇ ਜਾਈਏ, ਉਹਨਾਂ ਨੇ ਕਹਿੰਦੇ ਵੀ ਇੱਕ ਲੈਜਿਸਲੇਸ਼ਨ ਆ ਉਸ ਦੇ ਉੱਤੇ ਹਸਤਾਖਰ ਕਰ ਦਿੱਤੇ ਆ, ਜਿਸ ਦੇ ਵਿੱਚ ਆ ਰਹੀ ਪੋਟੈਂਸ਼ੀਅਲ ਰੀਕਾਲ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਆਲ ਮੇਲ ਬੈਲਟ ਜਿਹੜਾ ਉਹ ਮਿਲ ਜਾਊਗਾ। ਇਹ ਲੈਜਿਸਲੇਸ਼ਨ ਲਿਆਂਦਾ ਗਿਆ ਸੀਗਾ ਵੀ ਉਹ ਕਹਿੰਦੇ ਸੀਗੇ ਵੀ ਆਪਾਂ ਇੱਥੇ ਪੱਕਾ ਹੀ ਆਲ ਮੇਲ ਬੈਲਟ ਦਾ ਜਿਹੜਾ ਸਿਸਟਮ ਆ ਉਹ ਲਿਆਂਦਾ ਜਾਵੇ, ਅਤੇ ਹੁਣ ਕਹਿੰਦੇ ਵੀ ਉਹਨਾਂ ਨੇ ਇਸ ਦੇ ਉੱਤੇ ਸਾਈਨ ਕਰ ਦਿੱਤੇ ਹੈਗੇ ਆ। ਆਲਰੇਡੀ ਇਹਨਾਂ ਦੇ ਰੀਕਾਲ ਦੀ ਸਥਿਤੀ ਜਿਹੜੀ ਉਹ ਬਣ ਰਹੀ ਹੈਗੀ ਆ। ਮਾਰਚ ਡੈਡਲਾਈਨ ਤੋਂ ਪਹਿਲਾਂ 1.5 ਮਿਲੀਅਨ ਜਿਹੜੇ ਆ ਸਾਈਨਡ ਪਟੀਸ਼ਨ ਜਿਹੜੀ ਉਹ ਚਾਹੀਦੀ ਆ, ਜਿਸ ਦੇ ਆਈ ਥਿੰਕ ਆਈਦਰ ਪਾਰ ਕਰ ਚੁੱਕੇ ਆ ਜਾਂ ਤਕਰੀਬਨ ਜਾਂ ਉੱਥੇ ਪਹੁੰਚਣ ਵਾਲੇ ਆ, ਪਰ ਉਹ ਕਹਿੰਦੇ ਆ ਵੀ ਅਸੀਂ 2 ਮਿਲੀਅਨ ਘੱਟੋ ਘੱਟ ਜਿਹੜੇ ਉਹ ਲੈ ਕੇ ਜਾਵਾਂਗੇ। ਇਹਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਹੁੰਦਾ ਵੀ ਜਦੋਂ ਸਾਈਨ ਕਰ ਦਿੱਤਾ ਜਾਂਦੇ ਸਮਾਂ ਦਿੱਤਾ ਜਾਂਦਾ ਲੋਕਾਂ ਨੂੰ ਵੀ ਕੀ ਤੁਸੀਂ ਆਪਣੇ ਸਾਈਨ ਤਾਂ ਨਹੀਂ ਵਾਪਸ ਲੈਣਾ ਚਾਹੁੰਦੇ ਇਸ ਰੀਕਾਲ ਦੇ ਵਿੱਚ। ਸੋ ਇਹ ਦੇਖਣਾ ਹੋਊਗਾ ਵੀ ਕੀ ਹੋਊਗਾ, ਪਰ ਘੱਟ ਹੀ ਚਾਂਸ ਆ ਜੇ ਇੱਕ ਵਾਰੀ ਰੀਕਾਲ ਦੇ ਲਈ ਸਾਈਨ ਜਿਹੜੇ ਕਨਫਰਮ ਹੋ ਗਏ ਤਾਂ ਫਿਰ ਰੀਕਾਲ ਇਲੈਕਸ਼ਨ ਜਿਹੜੀ ਆ ਹੋ ਸਕਦਾ ਵੀ ਆਪਾਂ ਨੂੰ ਇਸ ਸਾਲ ਦੇ ਅਖੀਰ ਦੇ ਵਿੱਚ ਦੇਖਣ ਨੂੰ ਇੱਥੇ ਕੈਲੀਫੋਰਨੀਆ ਦੇ ਵਿੱਚ ਮਿਲ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ। ਪਿਛਲੇ ਸ਼ਨੀਚਰਵਾਰ ਨੂੰ ਯੂਨਾਈਟਿਡ ਏਅਰਲਾਈਨ ਦੀ ਫਲਾਈਟ 328 ਜਿਹੜੀ ਬੋਇੰਗ 777 200 ਦੇ ਕਰੀਬ ਆਪਣੇ ਪੈਸੇਂਜਰ ਤੇ 10 ਦੇ ਕਰੀਬ ਜਿਹੜੇ ਆ ਕ੍ਰਿਊ ਮੈਂਬਰ ਲੈ ਕੇ ਹੋਨੋਲੂਲੂ ਨੂੰ ਜਾ ਰਹੀ ਸੀ, ਤੇ ਜਦੋਂ ਹੀ ਏਅਰਪੋਰਟ ਤੋਂ ਚੜ੍ਹੀ ਥੋੜ੍ਹੇ ਟਾਈਮ ਬਾਅਦ ਜਿਹੜਾ ਆ ਇਸ ਦਾ ਇੱਕ ਇੰਜਣ ਫੇਲ ਹੋ ਗਿਆ, ਤੇ ਜਹਾਜ਼ ਦੇ ਵਿੱਚੋਂ ਬਹੁਤ ਸਾਰਾ ਜਿਹੜਾ
ਕਚਰਾ ਵਗੈਰਾ ਆ ਉਹ ਥੱਲੇ ਡਿੱਗਿਆ ਵੀ। ਉਸ ਤੋਂ ਬਾਅਦ ਜਿਹੜੀ ਆ ਇਸ ਫਲਾਈਟ ਨੂੰ ਬੜੀ ਸੇਫਲੀ ਲੈਂਡ ਕਰ ਦਿੱਤਾ ਗਿਆ ਤੇ ਕੋਈ ਕਿਸੇ ਦੇ ਜਾਨੀ ਜਾਂ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਪਰ ਇਮੀਡੀਏਟਲੀ ਜਿਹੜਾ ਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿੰਨੇ ਵੀ ਬੋਇੰਗ 777 ਜੈਟ ਲਾਈਨਰ ਸੀਗੇ ਉਹਨਾਂ ਨੂੰ ਜਿਹੜਾ ਗਰਾਊਂਡ ਕਰ ਦਿੱਤਾ ਹੈਗਾ। ਜਾਪਾਨ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਜਿਹੜੀ ਉਹਨਾਂ ਦੀ ਏਅਰਲਾਈਨ 777 ਬੋਇੰਗ ਨੂੰ ਯੂਜ਼ ਕਰਦੇ ਆ ਉਹ ਅਸੀਂ ਉਹਨਾਂ ਨੂੰ ਗਰਾਊਂਡ ਕਰਨ ਜਾ ਰਹੇ ਹਾਂ। ਜਦੋਂ ਤੱਕ ਇਹ ਪੂਰੀ ਇਨਵੈਸਟੀਗੇਸ਼ਨ ਹੋਊਗੀ ਫਿਰ ਹੀ ਜਿਹੜੀਆਂ ਇਹ ਫਲਾਈਟਾਂ ਆ ਚੱਲਣਗੀਆਂ। ਜੀ, ਇਹ ਜਿਹੜਾ ਇਸ ਦੇ ਵਿੱਚ ਜਿਹੜਾ ਬੋਇੰਗ 77 ਮਾਡਲ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਪ੍ਰੈਟ ਤੇ ਵਿਟਨੀ 4112 ਇੰਜਨ ਜਿਹੜੇ ਲੱਗੇ ਆ, ਜਿਸ ਨੂੰ ਅੱਗ ਲੱਗੀ ਸੀ ਤੇ ਖਤਮ ਹੋਇਆ ਸੀ, ਤੇ ਪਾਇਲਟ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਵੀ ਉਸਨੇ ਸੇਫਲੀ ਜਿਹੜਾ ਉਹ ਵਾਪਸ ਲੈਂਡ ਕਰ ਦਿੱਤਾ। ਬਹੁਤ ਬਹੁਤ ਉਸ ਦਾ ਧੰਨਵਾਦ, ਕਿਉਂਕਿ ਲੋਕਾਂ ਦੀ ਜਾਨ ਜਿਹੜੀ ਇਸ ਟਾਈਮ ਬਿਲਕੁਲ ਸ਼ਿਕੰਜੇ ਦੇ ਵਿੱਚ ਜਿਹੜੀ ਉਹ ਫਸੀ ਹੋਈ ਸੀ। ਸੋ FAA ਦੇ ਜਿਹੜੇ ਐਡਮਿਨਿਸਟ੍ਰੇਟਰ ਸਟੀਵ ਡਿਕਸਨ ਆ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਬੋਇੰਗ 77 ਜਿਨ੍ਹਾਂ ਦੇ ਵਿੱਚ ਇਹ ਜਿਹੜਾ ਇੰਜਨ ਲੱਗਾ ਹੈਗਾ ਆ ਉਹਨਾਂ ਨੂੰ ਜਿਹੜਾ ਉਹ ਆਪਾਂ ਗਰਾਊਂਡ ਕਰਨ ਜਾ ਰਹੇ ਹਾਂ। ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਜ਼ਰੂਰ ਬੋਇੰਗ ਦੇ ਉੱਤੇ ਇੱਕ ਵਾਰੀ ਫਿਰ ਸਟਾਕ ਦੇ ਉੱਤੇ ਝਟਕਾ ਪਏਗਾ। ਮਸਾਂ ਹੀ ਅਜੇ 737 ਮੈਕਸ ਵਾਲੇ ਦੇ ਵਿੱਚੋਂ ਉੱਭਰ ਨਹੀਂ ਲੱਗੇ ਸੀਗੇ, ਉਹਨਾਂ ਨੂੰ ਅਪਰੂਵਲ ਜਿਹੜਾ ਉਹ ਮਿਲਣਾ ਸ਼ੁਰੂ ਹੀ ਹੋਇਆ ਸੀਗਾ, ਤੇ ਇੱਧਰ ਇਹਨਾਂ ਨੂੰ ਹੁਣ ਇਹ ਵੱਡਾ ਇੱਕ ਝਟਕਾ ਜਿਹੜਾ ਉਹ ਲੱਗ ਗਿਆ ਹੈਗਾ। ਸੋ ਲੈਟਸ ਸੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਇੱਧਰ ਆਪਣੇ ਕੈਲੀਫੋਰਨੀਆ 'ਚ ਓਕਲੇ ਸਕੂਲ ਬੋਰਡ ਦਾ ਹੁਣ ਜਿਹੜਾ ਸਾਰੇ ਦਾ ਸਾਰਾ ਬੋਰਡ ਆ ਉਹ ਰਿਜ਼ਾਈਨ ਕਰ ਗਿਆ। ਆਪਾਂ ਖਬਰ ਸਾਂਝੀ ਵੀ ਕੀਤੀ ਸੀ ਵੀ ਸਕੂਲ ਬੋਰਡ ਮੈਂਬਰਾਂ ਦੀ ਮੀਟਿੰਗ ਹੋਈ, ਜ਼ੂਮ ਮੀਟਿੰਗ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕਾਫੀ ਭੱਦੀ ਸ਼ਬਦਾਵਲੀ ਵਰਤੀ ਤੇ ਇੱਥੋਂ ਤੱਕ ਕਹਿ ਦਿੱਤਾ, ਇੱਕ ਜਿਹੜੇ ਟਰਸਟੀ ਸੀਗੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਪੇਰੈਂਟਸ ਆ ਇਹ ਬੇਬੀ ਸੀਟਰਸ ਨੂੰ ਹੁਣ ਵਾਪਸ ਮੰਗਣਾ ਚਾਹੁੰਦੇ ਹੈਗੇ ਆ। ਇੱਕ ਹੋਰ ਜਿਹੜਾ ਬੋਰਡ ਮੈਂਬਰ ਸੀ ਉਹ ਕਹਿੰਦਾ ਵੀ ਮੇਰਾ ਭਰਾ ਜਿਹੜਾ ਆ ਉਹ ਮਰਵਾਨਾ ਡਿਲੀਵਰੀ ਦਾ ਕੰਮ ਕਰਦਾ ਆ ਤੇ ਜਿੰਨੇ ਵੀ ਇਹ ਸਕੂਲ ਦੇ ਨਿਆਣੇ ਉਹਨਾਂ ਦੇ ਪੇਰੈਂਟਸ ਮਰਵਾਨਾ ਹੀ ਛਕਦੇ ਹੈਗੇ ਆ। ਸੋ ਕੀ ਹੋਇਆ ਵੀ ਇਹ ਜਿਹੜੀ ਸਾਰੀ ਗੱਲਬਾਤ ਹੋ ਰਹੀ ਸੀ ਉਹ ਨਹੀਂ ਸੋਚਿਆ ਵੀ ਇਹ ਪ੍ਰਾਈਵੇਟ ਹੋ ਰਹੀ ਆ, ਪਬਲਿਕ ਨਹੀਂ, ਪਰ ਉਹ ਅਲਟੀਮੇਟਲੀ ਪਬਲਿਕ ਚਲੇ ਗਈ ਤੇ ਜੇ ਤੋਂ ਬਾਅਦ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਆ ਪ੍ਰੋਟੈਸਟ ਕੀਤਾ ਵੀ ਦੇਖੋ ਇਹ ਜਿਹੜੇ ਇਲੈਕਟਡ ਆਫੀਸ਼ੀਅਲ ਆ ਇਹ ਕਿੱਦਾਂ ਦੀ ਭਾਸ਼ਾ ਵਰਤਦੇ ਆ। ਤੇ ਪਟੀਸ਼ਨ ਜਿਹੜੀ ਆਨਲਾਈਨ ਸ਼ੁਰੂ ਹੋ ਗਈ, ਇੰਟਰਨੈਸ਼ਨਲ ਲੈਵਲ ਦੀ ਇਹ ਨਿਊਜ਼ ਬਣੀ। 700 ਦੇ ਕਰੀਬ ਸਿਗਨੇਚਰ ਇਕੱਠੇ ਹੋ ਗਏ ਇੱਕ ਦਿਨ ਦੇ ਵਿੱਚ ਤੇ ਹੁਣ ਉਹ ਸਾਰੇ ਦਾ ਸਾਰਾ ਜਿਹੜਾ ਬੋਰਡ ਮੈਂਬਰ ਆ ਉਹ ਓਕਲੇ ਯੂਨੀਅਨ ਐਲੀਮੈਂਟਰੀ ਸਕੂਲ ਦਾ ਉਹ ਰਿਜ਼ਾਈਨ ਕਰ ਗਿਆ ਹੈਗਾ। ਆਈ ਥਿੰਕ ਇਹਨਾਂ ਨੇ ਮਿਟ ਰੋਮਨੀ ਦੇ 47% ਵਾਲੇ ਕਮੈਂਟ ਤੋਂ ਕੁਛ ਨਹੀਂ ਸਿੱਖਿਆ ਲੋਕਾਂ ਨੇ ਵੀ ਕਈ ਵਾਰੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਸੋਚਦੇ ਆ ਵੀ ਪ੍ਰਾਈਵੇਟ ਆ, ਉਹ ਲੋਕਾਂ ਦੇ ਜਦੋਂ ਸਾਹਮਣੇ ਆ ਜਾਂਦੀਆਂ ਤੇ ਟੋਟਲੀ ਜਿਹੜਾ ਆ ਆਉਣ ਵਾਲਾ ਭਵਿੱਖ ਜਿਹੜਾ ਆ ਉਹ ਦਾਅ ਦੇ ਉੱਤੇ ਲੱਗ ਜਾਂਦਾ ਹੈਗਾ ਆ। ਪਰ ਇੱਥੋਂ ਇਹ ਵੀ ਹਰਜੋਤ ਸਿੰਘ ਜੀ ਪਤਾ ਲੱਗਦਾ ਹੈ ਵੀ ਕਈ ਵਾਰੀ ਜਿਹੜੇ ਇਹ ਆਪਣੇ ਆਪ ਨੂੰ ਪ੍ਰਿਵਿਲੇਜ ਦੇ ਅਲੀਟਿਸਟ ਲੋਕ ਜਿਹੜੇ ਸਮਝਦੇ ਨੇ ਆਮ ਲੋਕਾਂ ਬਾਰੇ ਉਹ ਕਿੱਦਾਂ ਦੀ ਰਾਏ ਜਿਹੜੀ ਆ ਉਹ ਰੱਖਦੇ ਆ ਅੰਦਰ ਖਾਤੇ ਚਾਰ ਦੀਵਾਰੀਆਂ ਦੇ ਵਿੱਚ, ਉਹ ਆਪਣੇ ਬਾਰੇ ਸਾਰਿਆਂ ਦੇ ਬਾਰੇ ਉਹ ਕਿੱਦਾਂ ਦੇ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਹੁੰਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ 2 ਹਫ਼ਤੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਬੇ ਏਰੀਏ ਦੇ ਵਿੱਚ ਇੱਕ ਕੰਪਨੀ ਨੇ ਆਪਣੀ ਐਡਵਰਟਾਈਜ਼ਮੈਂਟ ਪਾਈ ਵੀ ਏਸ਼ੀਅਨ ਮੂਲ ਦੇ ਲੋਕ ਜਿਹੜੇ ਅਪਲਾਈ ਨਾ ਕਰਨ। ਉਹ ਤੋਂ ਬਾਅਦ ਵਿਰੋਧ ਵੀ ਕਾਫੀ ਹੋਇਆ, ਉਹਨਾਂ ਨੇ ਅਪੋਲੋਜੀ ਵੀ ਕਰ ਲਈ। ਹੁਣ 20 ਦੇ ਕਰੀਬ ਜਿਹੜੀਆਂ ਬੇ ਏਰੀਏ ਦੀਆਂ ਮੇਜਰ ਕੰਪਨੀਜ਼ ਹੈਗੀਆਂ ਆ ਉਹਨਾਂ ਨੇ ਇੱਕ ਪਲੈਜ ਸਾਈਨ ਕੀਤੀ ਆ, ਡਾਇਵਰਸਿਟੀ ਬਿਲਡਿੰਗ 25/25। ਇਹਦਾ ਮਤਲਬ ਇਹ ਆ ਵੀ ਉਹ ਕਹਿੰਦੇ ਪਈ ਸਨ 2025 ਤੱਕ 25% ਜਿਹੜੀ ਸਾਡੀ ਲੀਡਰਸ਼ਿਪ ਪੋਜੀਸ਼ਨ ਹੋਊਗੀ। ਆਮ ਤਾਂ ਤੁਸੀਂ ਦੇਖਿਆ ਹੋਊਗਾ ਵੀ ਇੰਜੀਨੀਅਰਿੰਗ ਲੈਵਲ ਤੇ ਈਵਨ ਮੈਨੇਜਰ ਲੈਵਲ ਤੇ ਬਹੁਤ ਸਾਰੇ ਜਿਹੜੇ ਆ ਏਸ਼ੀਅਨ ਮੂਲ ਦੇ ਜਾਂ ਪਰਸਨ ਆਫ ਕਲਰ ਦੇ ਲੋਕ ਜਾਂ ਜਿਹੜੀਆਂ ਬੀਬੀਆਂ ਆ ਵਿਮਨ ਉਹ ਹੈਗੀਆਂ ਆ, ਪਰ ਮੈਨੇਜਮੈਂਟ ਲੈਵਲ ਤੱਕ ਨਹੀਂ ਪਹੁੰਚਦੀਆਂ। ਸੋ ਕਹਿੰਦੇ ਵੀ ਮੈਨੇਜਮੈਂਟ ਲੈਵਲ ਤੱਕ ਵਾਈਸ ਪ੍ਰੈਜ਼ੀਡੈਂਟ ਉੱਥੇ ਜਿਹੜੀਆਂ ਆ 25% ਪੀਪਲ ਆਫ ਕਲਰ ਤੇ ਲੇਡੀਜ਼ ਜਿਹੜੀਆਂ ਆ ਉਹ 25% ਹੋਣਗੀਆਂ ਸਨ 2025 ਤੱਕ। ਸੋ ਇਹ 20 ਦੇ ਕਰੀਬ ਜਿਹੜੀਆਂ ਮੇਜਰ ਕੰਪਨੀਆਂ ਆ ਸਿਲੀਕਨ ਵੈਲੀ ਦੇ ਵਿੱਚ ਉਹਨਾਂ ਨੇ ਜਿਹੜਾ ਫਰਾਈਡੇ ਨੂੰ ਇਹ ਪਲੈਜ ਕੀਤਾ ਹੈਗਾ ਤੇ ਕਿਕ ਆਫ ਈਵੈਂਟ ਵੀ ਉਹਨੇ ਜਿਹੜੀ ਡਾਇਵਰਸਿਟੀ ਸਮਿਟ ਇਹਦਾ ਨਾਂ ਦਿੱਤਾ ਗਿਆ ਉਹ ਸ਼ੁਰੂ ਕੀਤੀ ਹੈਗੀ ਆ। ਜੀ, ਅਮਰੀਕਾ ਨੇ ਇੱਕ ਬੜਾ ਗ੍ਰਿਮ ਜਿਹਾ ਆંકੜਾ ਆ ਉਹ ਪਾਰ ਕੀਤਾ ਆ। 5 ਲੱਖ ਲੋਕ ਜਦੋਂ ਤੋਂ ਕੋਵਿਡ-19 ਇੱਥੇ ਪੈਂਡੈਮਿਕ ਦੀ ਸ਼ੁਰੂਆਤ ਹੋਈ ਆ, 5 ਲੱਖ ਤੋਂ ਵੱਧ ਲੋਕ ਜਿਹੜੇ ਹੁਣ ਅਮਰੀਕਾ ਦੇ ਵਿੱਚ ਇਸ ਦੇ ਕਰਕੇ ਮਰ ਚੁੱਕੇ ਨੇ। ਸੋ ਬਹੁਤ ਪਰਿਵਾਰ ਜਿਹੜੇ ਆ ਇਸ ਦੇ ਵਿੱਚ ਜਿਹੜੇ ਨੇ ਓਵਰਆਲ ਹਰ ਇੱਕ ਪਾਸੇ ਜਿਹੜਾ ਇਸ ਦਾ ਖੌਫ ਤੇ ਇਸ ਦੇ ਕਰਕੇ ਜਿਹੜੀ ਸਮੱਸਿਆ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਆ।
ਉਧਰ ਵੈਕਸੀਨ ਦੀ ਸਪਲਾਈ ਕਹਿੰਦੇ ਪਿਕਅਪ ਤੇ ਹੈਗੀ ਹੋਈ ਆ, ਪਰ ਅਜੇ ਵੀ ਜਿੰਨੀ ਇੱਥੇ ਪਾਪੂਲੇਸ਼ਨ ਉਸ ਦੇ ਹਿਸਾਬ ਦੇ ਨਾਲ ਸਲੋ ਜਿਹੜਾ ਉਹ ਚੱਲ ਰਿਹਾ ਆ। ਇਸ ਦੇ ਉੱਤੇ ਡਾਕਟਰ ਫਾਊਚੀ ਆ, ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜੇ ਪਿਛਲੇ ਵੀਕ ਦੇ ਵਿੱਚ ਜਿਹੜੇ ਸਟੋਰਮ ਆਏ ਸੀ ਉਸ ਦੇ ਕਰਕੇ ਕਾਫੀ ਡਿਲੇ ਜਿਹੜਾ ਇਸ ਦੇ ਵਿੱਚ ਹੋਇਆ ਸੀ, ਪਰ ਕਹਿੰਦੇ ਵੀ ਵੈਕਸੀਨ ਡਿਸਟ੍ਰੀਬਿਊਸ਼ਨ ਅਗਲੇ ਇਸ ਹਫਤੇ ਦੇ ਮਿਡ ਵੀਕ ਤੱਕ ਯਾਨੀ ਕਿ ਬੁੱਧ ਵੀਰਵਾਰ ਤੱਕ ਮੁੜ ਦੁਬਾਰਾ ਆਪਣੇ ਪਹਿਲੋਂ ਵਾਲੀ ਜਿਹੜੀ ਆ ਪੋਜੀਸ਼ਨ ਦੇ ਵਿੱਚ ਉਹ ਪਹੁੰਚ ਜਾਵੇਗੀ। 6 ਮਿਲੀਅਨ ਡੋਜ਼ਿਸ ਇਸ ਸਟੋਰਮ ਦੇ ਚੱਲਦਿਆਂ ਜਿਹੜਾ ਆਇਆ ਸੀਗਾ, ਜਿਸ ਦੇ ਵਿੱਚ ਲੱਖਾਂ ਹੀ ਲੋਕ, ਮਿਲੀਅਨਸ ਆਫ ਲੋਕ ਜਿਹੜੇ ਆ ਉਹ ਵਿਦਆਊਟ ਪਾਵਰ ਜਿਹੜੇ ਉਹ ਹੋ ਗਏ ਸੀਗੇ, ਵੀ ਉਹ ਪਿੱਛੇ ਰਹਿ ਗਈਆਂ ਸੀਗੀਆਂ 6 ਮਿਲੀਅਨ ਡੋਜ਼ਿਸ, ਅਤੇ ਹੁਣ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਕੀਤਾ ਜਾਊਗਾ। ਉੱਦਾਂ ਕੈਲੀਫੋਰਨੀਆ ਦੇ ਲਈ ਇੱਕ ਚੰਗੀ ਖਬਰ ਕੋਵਿਡ-19 ਦੇ ਨਾਲ ਹੈਗੀ ਆ। ਪਿਛਲੇ 112 ਦਿਨਾਂ ਦੇ ਵਿੱਚ ਸਭ ਤੋਂ ਘੱਟ ਜਿਹੜੇ ਕੇਸਿਸ ਜਿਹੜੇ ਆ ਉਹ ਕੋਵਿਡ-19 ਦੇ ਜਿਹੜੇ ਉਹ ਆਏ ਨੇ। 3495 ਤੋਂ ਘੱਟ ਕੇਸ ਓਵਰਆਲ ਪੂਰੇ ਅਮਰੀਕਾ ਦੇ ਪੂਰੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਅਤੇ ਹੁਣ ਤੋਂ ਬਾਅਦ ਜਿਹੜਾ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ ਜੀ 11 ਵਜੇ ਤੱਕ, ਫਿਰ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਉਹ ਹੋਵੇਗੀ, ਜਿਹੜੇ ਅਲਕੋਹਲਿਕ ਹੋ ਜਾਂਦੇ ਨੇ ਉਹਦੇ ਨਾਲ ਇੱਕ ਸਪੈਸ਼ਲ ਕਾਉਂਸਲਰ ਜਿਹੜਾ ਆ ਉਹ ਆਵੇਗਾ, ਉਹ ਆਪਣੇ ਜਿਹੜੇ ਉਸ ਦੇ ਉੱਤੇ ਵਿਚਾਰ ਵੀ ਜਿਹੜੇ ਆ ਉਹ ਸਾਂਝੇ ਕਰਨਗੇ। ਸੋ ਜੇ ਕੋਈ ਪਰਿਵਾਰ ਜਾਂ ਜੇ ਕੋਈ ਲੋਕ ਇਸ ਤੋਂ ਪੀੜਤ ਹੈਗੇ ਨੇ, ਉਹ ਪ੍ਰੋਗਰਾਮ ਨੂੰ ਜਿਹੜਾ ਉਹ ਜ਼ਰੂਰ ਜਿਹੜਾ ਜੀ ਉਸ ਨੂੰ ਸੁਣਿਓ। ਅਤੇ ਫਿਰ 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਜਿਹੜਾ ਜੀ ਪ੍ਰੋਗਰਾਮ ਆ ਉਹ ਆਵੇਗਾ ਦੇਸੋਂ ਪਰਦੇਸ, ਅਤੇ 5:30 ਤੋਂ 7:30 ਵਜੇ ਤੱਕ ਸ਼ਾਮ ਦੇ ਦੀਵਾਨ ਗੁਰਬਾਣੀ ਦੇ ਪ੍ਰੋਗਰਾਮ ਸਰਵਣ ਕਰਾਂਗੇ, ਅਤੇ 7:30 ਵਜੇ ਤੋਂ 8 ਵਜੇ ਤੱਕ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਫਿਰ ਪ੍ਰੋਗਰਾਮ ਆਵੇਗਾ ਜੀ ਖਬਰ 'ਤੇ ਨਜ਼ਰ। ਸੋ ਇੱਦਾਂ ਹੀ ਜਿਹੜੇ ਆ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।